ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਅਹਿਮ ਖਬਰਾਂ, ਇਵੈਂਟਸ ਬਾਰੇ ਤੇ ਨਿਊਜ਼ ਅਪਡੇਟਸ ਦੇ ਬਾਰੇ। ਮੇਰੇ ਨਾਲ ਇਹਨਾਂ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 22 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਇਸੇ ਬਾਬਤ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜੇ ਨੇ ਰਮਨ ਢਿੱਲੋਂ ਜੀ। ਰਮਨ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ ਸਤਰਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ ਤੋਂ, ਹਰਜੀਤ ਸਿੰਘ ਲੈਥਰੋਪ ਐਂਟੀਲਿਊਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਤੋਂ ਤੁਸੀਂ ਟਰਲਕ ਤੋਂ ਵੀ ਪਾਰਟਸ ਲੈ ਸਕਦੇ ਹੋ ਤੇ ਸਟਾਕਟਨ ਦੇ ਵਿੱਚ ਵੀ ਇਹਨਾਂ ਦੇ ਪਾਰਟਸ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਇਹ ਬ੍ਰੇਕ ਪਾਰਟਸ, ਸਸਪੈਂਸ਼ਨ ਪਾਰਟਸ, ਇਲੈਕਟ੍ਰੀਕਲ ਤੇ ਹੋਰ ਵੀ ਜਿਹੜੇ ਪਾਰਟਸ ਨੇ ਉਹ ਅਵੇਲੇਬਲ ਕਰਵਾਉਂਦੇ ਨੇ। ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਜੀ। ਜੀ ਸਰੋਤਿਓ, ਅੱਜ ਸਾਡਾ ਜਦੋਂ ਤੁਹਾਨੂੰ ਪਤਾ ਹੀ ਹੈ ਸਪੈਸ਼ਲੀ ਟਰੱਕਿੰਗ ਦਾ ਪ੍ਰੋਗਰਾਮ ਹੁੰਦਾ। ਜੋ ਵੀ ਟਰੱਕਿੰਗ ਨਾਲ ਰਿਲੇਟਡ ਖਬਰਾਂ ਆ, ਤੁਹਾਡਾ ਕੋਈ ਕੁਐਸਚਨ ਆ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਆ। ਸੋ ਬਹੁਤ ਵਾਰ ਕਾਲਸ ਐਂਡ ਤੇ ਆਉਂਦੀਆਂ ਤੇ ਸਾਡੇ ਪ੍ਰੋਗਰਾਮ ਫਿਰ ਬਾਕੀ ਦੇ ਜਿਹੜੇ ਆ ਉਹ ਅਫੈਕਟ ਕਰਦੇ ਆ। ਸੋ ਇਸ ਕਰਕੇ ਜੇ ਕਿਸੇ ਦਾ ਕੁਐਸਚਨ ਹੋਇਆ ਪਹਿਲਾਂ ਹੀ ਕਾਲ ਕਰ ਲਿਓ ਤੇ ਅਸੀਂ ਉਹ ਜੋ ਵੀ ਡਿਸਕਸ ਕਰਦੇ ਹੋਵਾਂਗੇ ਤਾਂ ਆਪਾਂ ਤੁਹਾਡੀ ਕਾਲ ਲੈ ਲਾਂਗੇ। 408 272 5200 4082725200। ਰਮਨ ਜੀ, ਆਪਾਂ ਗੱਲਬਾਤ ਕਰੀਏ। ਕਹਿੰਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਰਿਸਰਚਰਸ ਨੇ ਸੁਜੈਸਟ ਕੀਤਾ ਸੀ ਵੀ ਜਿਹੜੇ ਬਿਗ ਰਿਗ ਹੈਗੇ ਆ ਉਹਨਾਂ ਨੂੰ ਸੇਫਰ ਬਣਾਉਣ ਦੇ ਲਈ, ਤਾਂ ਕਿ ਜੋ ਪੈਡੈਸਟਰੀਅਨ ਆ ਜਾਂ ਸਾਈਕਲਿਸਟ ਆ ਉਹ ਲੌਬੀਇਸਟ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਸੀ। ਜੀ ਰਮਨ ਜੀ। ਹਾਂਜੀ ਹਰਜੋਤ ਭਾਜੀ। ਹਾਂਜੀ ਮੈਂ ਥੋੜਾ ਜਿਹਾ ਦੇਖ ਰਿਹਾ ਸੀਗਾ ਨਿਊਜ਼ ਨੂੰ। ਹਾਂਜੀ, ਸੋ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਜੋ ਲੌਬੀਇਸਟ ਆ ਉਹਨਾਂ ਨੇ ਇੱਕ ਅਨਪਬਲਿਸ਼ਡ ਰਿਪੋਰਟ ਰਿਕਮੈਂਡ ਕੀਤੀ ਸੀ ਸੇਫਟੀ ਡਿਵਾਈਸਸ ਜਿਹਦੇ ਨਾਲ ਕਹਿੰਦੇ ਵੀ ਜੋ ਪੈਡੈਸਟਰੀਅਨ ਆ ਜਦੋਂ ਤੁਰਦੇ ਆ, ਜੇ ਕਿਤੇ ਐਕਸੀਡੈਂਟ ਹੋ ਜਾਏ, ਜਾਂ ਸਾਈਕਲਿਸਟ ਉਹ ਟਰੱਕ ਦੇ ਥੱਲੇ ਨਾ ਆਉਣ, ਹਨਾ। ਸੋ ਉਹ ਉਹਨਾਂ ਨੇ ਮੇਰੇ ਖਿਆਲ ਨਾਲ ਇਹ ਰਿਜੈਕਟ ਕੀਤੀ ਹੈਗੀ ਆ। 2017 ਚ ਰਿਸਰਚਰਸ ਐਟ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਇੱਕ ਇਹ ਪ੍ਰੋਜੈਕਟ ਲਿਆ ਸੀ ਅਮਰੀਕਾਜ਼ ਰੋਡ ਲੈਸ ਡੇਂਜਰਸ ਦੇ। ਉਹਦੇ ਤਹਿਤ ਇਹ ਗੱਲਬਾਤ ਹੋਈ ਸੀ ਜੀ। ਮੈਂ ਇਹ ਨਿਊਜ਼ ਐਕਚੁਅਲੀ ਪੜ੍ਹੀ ਨਹੀਂ ਹੈਗੀ, ਸੋ ਇਸ ਕਰਕੇ ਮੈਂ ਜ਼ਿਆਦਾ ਟਿੱਪਣੀ ਨਹੀਂ ਕਰ ਸਕਦਾ ਇੱਥੇ। ਪਰ ਡੈਫੀਨੇਟਲੀ ਜਿਹੜੀ ਇੱਕ ਹੋਰ ਜਿਹੜੀ ਆਪਣੀ ਜ਼ਿਆਦਾ ਇੰਪੋਰਟੈਂਟ ਇਸ ਵੇਲੇ ਹੈਗੀ ਉਹ ਹੈ ਕਿ ਜਿਹੜੀ 2022 ਦੇ ਵਿੱਚ ਵੀ ਜਿਹੜੀ US ਬਿਜ਼ਨਸ ਲੌਜਿਸਟਿਕ ਕਾਸਟ ਹੈਗੀ ਆ, ਜਿਹੜੀ ਟਰੱਕਾਂ ਦੀ ਰਨ ਕਰਨ ਦੀ ਲੌਜਿਸਟਿਕ ਦੀ ਕਾਸਟ ਹੈਗੀ ਆ, ਇਹ ਰੈਕਡ ਪੇਸ ਤੇ ਵਧੀ ਹੈਗੀ ਆ। ਸੋ ਜਿਹੜੀ ਆ ਇਹ 19.6% ਜਿਹੜੀ ਹੈਗੀ ਆ ਉਹ 2022 ਦੇ ਵਿੱਚ ਵਧੀ ਹੈਗੀ ਆ, ਔਰ 2023 ਦੇ ਵਿੱਚ ਵੀ ਜਿਹੜੇ ਆਸਾਰ ਹੈਗੇ ਆ ਉਹ ਵੱਧ ਰਹੇ ਹੈਗੇ ਆ। ਸੋ ਇਸ ਚੀਜ਼ ਦੇ ਉੱਤੇ ਬੇਸਿਕਲੀ ਇਹ ਹੈ ਕਿ ਜਿਹੜੀ ਆਪਣੀ ਕਾਸਟ ਆਫ ਆਪਰੇਸ਼ਨ ਹੈਗੀ ਆ ਉਹ ਕਾਫੀ ਜ਼ਿਆਦਾ ਇਨਕਰੀਜ਼ ਹੋ ਰਹੀ ਹੈ, ਜਿਹਦੇ ਕਰਕੇ ਕਿ ਆਪਾਂ ਜਦੋਂ ਹਮੇਸ਼ਾ ਗੱਲ ਵੀ ਕਰਦੇ ਹਾਂ ਕਿ ਇਸ ਵੇਲੇ ਆ ਮੈਂ ਹੁਣ ਦੇਖ ਰਿਹਾ ਕਿ ਲਾਸਟ ਈਅਰ ਦੀ 19.6% ਦੇ ਕਰੀਬ ਜਿਹੜੀ ਆ ਰਿਪੋਰਟ ਆਈ ਹੈਗੀ ਆ ATRI ਦੀ ਰਿਪੋਰਟ ਜਿਹੜੀ ਹੈਗੀ ਆ। ਸੋ ਆਪਾਂ
ਪਹਿਲਾਂ ਵੀ ਪਿਛਲੇ ਪ੍ਰੋਗਰਾਮਾਂ 'ਚ ਵੀ ਗੱਲ ਕਰਦੇ ਸੀਗੇ, ਅਰਾਊਂਡ 20% ਦੇ ਕਰੀਬ ਜਿਹੜੀ ਕਾਸਟ ਹੈਗੀ ਆ ਉਹ ਵਧੀ ਹੈਗੀ ਆ, ਔਰ ਜਿਹੜੇ ਰੇਟਸ ਹੈਗੇ ਆ ਇਸ ਵੇਲੇ ਜਿਹੜੇ ਕੰਟਰੈਕਟਡ ਫਰੇਟ ਹੈਗਾ ਆ ਉਹ ਅਬਾਊਟ 20% ਦੇ ਕਰੀਬ ਜਿਹੜੀਆਂ ਪ੍ਰਾਈਸਿਸ ਥੱਲੇ ਹੈਗੀਆਂ ਐਜ਼ ਕੰਪੈਰੀਟਿਵਲੀ ਆਪਣੇ ਜਿਹੜੇ 2019 ਦੇ ਰੇਟਸ ਹੈਗੇ ਉਹਦੇ ਲਈ। ਜੀ ਸੋ ਬਿਲਕੁਲ ਇਹਦੇ ਨਾਲੋਂ ਜ਼ਿਆਦਾ ਵਧੀਆ ਆਪਣੇ ਰਮਨ ਜੀ ਕਹਿੰਦੇ ਵੀ ਮਾਰਜਨਲ ਕਾਸਟ 21.3% ਪਿਛਲੇ ਸਾਲ 2021 ਨਾਲੋਂ ਜ਼ਿਆਦਾ ਵਧੀਆ, $2.25 ਜੋ ਕਿ ਪਹਿਲਾਂ $2 ਸੀ। ਸੋ ਇਸੇ ਤਰ੍ਹਾਂ ਕਹਿੰਦੇ ਵੀ ਟਰੱਕਿੰਗ ਦੀ ਕਾਸਟ ਪਰ ਮਾਈਲ 34% ਜੰਪ ਹੋਈ ਆ 2021 ਤੋਂ ਲੈ ਕੇ 2022 ਦੀ, ਜੋ ਕਿ 61 ਸੈਂਟ ਦੇ ਕਰੀਬ ਬਣਦਾ ਹੈਗਾ ਆ। ਇਹ ਜੇ ਤੁਸੀਂ ਕਾਸਟ ਪਰ ਆਵਰ ਲਾ ਲਓ ਤੇ ਇਹ $90.78 ਬਣਦੀ ਆ। ਸੋ ਕਾਸਟ ਕੱਲਾ ਇਹ ਡਰਾਈਵਰਸ ਦੀ ਸੈਲਰੀ ਨੂੰ ਲੈ ਕੇ ਨਹੀਂ, ਗੈਸ ਨੂੰ ਲੈ ਕੇ, ਰੀਪੇਅਰ ਨੂੰ ਲੈ ਕੇ, ਇਕਵਿਪਮੈਂਟ ਦੀ ਜੋ ਪ੍ਰਾਈਸ ਆ, ਸੋ ਇਨਫਲੇਸ਼ਨ ਤਾਂ ਵਧੀ ਆ, ਉਹਦੇ ਨਾਲ ਤੁਸੀਂ ਦੇਖੋ ਵੀ ਕਿੰਨੀ ਜ਼ਿਆਦਾ ਕਾਸਟ ਵੱਧ ਗਈ ਆ, ਜਦ ਕਿ ਲੋਡਾਂ ਦੇ ਰੇਟਸ ਵਗੈਰਾ ਉਹ ਘਟੇ ਆ। ਇਸੇ ਕਰਕੇ ਜਿਹੜਾ ਆ ਟਰੱਕਾਂ ਵਾਲਿਆਂ ਦਾ ਜਿਹੜਾ ਬਹੁਤ ਜ਼ਿਆਦਾ ਇਸ ਟਾਈਮ ਜਿਹੜਾ ਹਾਲ ਆ ਉਹ ਬੁਰਾ ਹੋਇਆ ਹੈਗਾ। ਬਿਲਕੁਲ, ਇਹ ਜਿਹੜੀ ਲੌਜਿਸਟਿਕ ਦੀ ਕਾਸਟ ਹੈਗੀ ਆ ਇਹ ਸਾਰੇ ਹੀ ਸੈਕਟਰ ਦੇ ਵਿੱਚ, ਚਾਹੇ ਉਹ ਏਅਰ ਲੈ ਲਓ, ਚਾਹੇ ਮੋਟਰ ਆ, ਫਰੇਟ ਫਾਰਵਰਡਰ ਆ, ਰੇਲ ਆ, ਵੇਅਰ ਹਾਊਸਿੰਗ ਆ, ਜਾਂ ਪਾਰਸਲ ਦੀ ਲਾਸਟ ਮਾਈਲ ਡਿਲੀਵਰੀ ਆ, ਇਹ ਹਰ ਇੱਕ ਜਿਹੜਾ ਸੈਕਟਰ ਹੈਗਾ ਉਹਨੂੰ ਸਾਰਿਆਂ ਨੂੰ ਕੈਲਕੂਲੇਟ ਕਰਕੇ ਹੀ ਦੱਸਿਆ ਜਾਂਦਾ ਆ। ਸੋ ਜਿਹੜੇ ਆਪਣੇ ਮੋਟਰ ਫਰੇਟ ਹੈਗੇ ਆ, ਕਿਉਂਕਿ ਸ਼ਾਰਪ ਡਿਕਰੀਜ਼ ਆਇਆ ਹੈਗਾ ਰੇਟ ਦੇ ਵਿੱਚ, ਡੈਫੀਨੇਟਲੀ ਜਿਹੜੇ 2021 ਵਾਲੇ ਰੇਟਸ ਹੈਗੇ ਉਹਨਾਂ ਨੂੰ ਛੱਡ ਦਈਏ ਜੇ ਤੇ 19 ਦੇ ਰੇਟਸ ਦੇ ਨਾਲ ਜੇ ਆਪਾਂ ਕੰਪੇਅਰ ਕਰਦੇ ਆ ਤੇ ਜਿਹੜੀ ਆ ਕਾਸਟ ਆਫ ਆਪਰੇਸ਼ਨ ਉੱਪਰ ਆ ਤੇ ਜਿਹੜੀ ਇੱਕ ਆਪਣਾ ਫਰੇਟ ਕਾਸਟ ਹੈਗੀ ਆ ਕਾਫੀ ਡਾਊਨ ਹੈਗੀ ਜੀ। ਜਿਵੇਂ ਕਿ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਸਟੂਡੀਓ ਦਾ ਨੰਬਰ ਤੁਹਾਨੂੰ ਦਿੱਤਾ ਸੀ, ਸਾਰਿਆਂ ਦੇ ਨਾਲ ਸਾਂਝਾ ਕੀਤਾ ਸੀ 46272 ਤੇ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਟਾਕ ਸ਼ੋਅ ਨੇ, ਜਿੰਨੇ ਵੀ ਸ਼ੋਅ ਹੁੰਦੇ ਨੇ, ਸਾਰਿਆਂ ਦੇ ਲਈ ਸਟੂਡੀਓ ਦਾ ਨੰਬਰ ਇੱਕੋ ਹੀ ਆ ਜੀ। ਤੇ ਇਹਦੇ ਤਹਿਤ ਹੁਣ ਆਪਣੇ ਨਾਲ ਕੁਝ ਸਰੋਤੇ ਵੀ ਜੁੜਨੇ ਸ਼ੁਰੂ ਹੋ ਚੁੱਕੇ ਨੇ। ਜੇਕਰ ਤੁਹਾਡੇ ਮਨ ਦੇ ਵਿੱਚ ਵੀ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਕੋਈ ਸਵਾਲ ਹੈ ਜੀ, ਤਾਂ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਸਾਡੇ ਨਾਲ ਜੁੜੇ ਨੇ ਮਨਜੀਤ ਸਿੰਘ ਜੀ। ਮਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਬੋਲੋ। ਹਾਂਜੀ ਮਨਜੀਤ ਜੀ, ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਭਾਜੀ, ਪ੍ਰੋਗਰਾਮ ਸੁਣ ਰਿਹਾ ਸੀ, ਇਸ ਟਾਈਮ ਮੈਂ ਟਰੱਕ ਤੋਂ ਕਾਲ ਕਰ ਰਿਹਾ ਜੀ। ਇੱਕ ਸੁਨੇਹਾ ਦੇਣਾ ਸੀਗਾ, ਵੈਸੇ ਮੈਂ ਭਾਜੀ ਉਹਨਾਂ ਨੂੰ ਕਰ ਰਿਹਾ ਸੀ, ਮੈਂ ਕਿਹਾ ਚਲੋ ਕਾਲ ਕਰਕੇ ਸੁਨੇਹਾ ਦੇ ਦਿੰਦੇ ਹਾਂ ਜੀ। ਐਤਵਾਰ ਨੂੰ 25 ਜੂਨ ਦਿਨ ਐਤਵਾਰ ਨੂੰ ਸ਼ਾਮ ਨੂੰ 4 ਵਜੇ ਸਲਮਾ ਸ਼ਹਿਰ ਦੇ ਵਿੱਚ ਕੁਝ ਟਰੈਕਟਰ ਵੀਰਾਂ ਨੇ ਰਲ ਕੇ ਇੱਕ ਮੀਟਿੰਗ ਕਰਨ ਦਾ ਫੈਸਲਾ ਕੀਤਾ, ਜੋ ਕਿ ਅੱਜ ਸਾਡੀ ਟਰੱਕਿੰਗ ਇੰਡਸਟਰੀ ਨੂੰ ਦਰਪੇਸ਼ ਮੁਸ਼ਕਲ ਆ ਰਹੀਆਂ ਨੇ। ਠੀਕ ਹੈ ਜੀ। ਉਹਦੇ ਸੰਬੰਧ ਵਿੱਚ ਸਾਰੇ ਟਰੱਕਰ ਵੀਰ ਨੇ ਜਿੰਨੇ ਵੀ ਚਿੰਤਤ ਨੇ ਤੇ ਉਹਨਾਂ ਨੂੰ ਪਹੁੰਚਣ ਦਾ ਸੱਦਾ ਜੀ ਸ਼ਾਮ 4 ਵਜੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟੈਂਪਲ ਸ਼ਰਮਾ ਵਿਖੇ ਹੈਗਾ ਜੀ। ਤੇ ਉਹਦਾ ਐਡਰੈਸ ਹੈਗਾ ਜੀ 2650 ਬਲੇਨ ਐਵਨਿਊ ਸਲਮਾ। ਤੇ ਇਹਦੇ ਬਾਬਤ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਤੇ 5592739735 ਤੇ ਤੁਸੀਂ ਕਰ ਸਕਦੇ ਹੋ। 508 273 9735 ਤੇ ਇਹ ਸਿਰਫ ਜਿਹੜਾ ਟਰੱਕਿੰਗ ਵਾਸਤੇ ਸਾਡੀਆਂ ਪ੍ਰੋਬਲਮਾਂ ਨੇ ਉਹਦੇ ਅਸੀਂ ਕਿਵੇਂ ਵਧੀਆ ਕਰ ਸਕਦੇ ਹਾਂ ਤੇ ਉਹਦੇ ਵਾਸਤੇ ਗੱਲਬਾਤ ਕਰਨੀ ਆ। ਜਿਹੜੇ ਚਿੰਤਤ ਵੀਰ ਨੇ ਉਹਨਾਂ ਨੂੰ ਖੁੱਲ੍ਹਾ ਸੱਦਾ ਵੀ ਆਓ, ਆਪਾਂ ਇੱਕ ਹੰਭਲਾ ਮਾਰੀਏ, ਕਿਉਂਕਿ ਹਰੇਕ ਬੰਦਾ ਕੰਮ ਕਰਦਾ ਆ, ਉਹਦਾ ਕੁਛ ਨਾ ਕੁਛ ਮਾਰਜਨ ਹੁੰਦਾ ਜੀ। ਹਰੇਕ ਬੰਦਾ ਕੰਮ ਕਰਦਾ, ਵੀਕਐਂਡ ਤੇ ਪਰਿਵਾਰ ਦੇ ਨਾਲ ਸਮਾਂ ਸਪੈਂਡ ਕਰਦਾ, ਪਰ ਸਾਡਾ ਕੋਈ ਵੀ ਸਮਾਂ ਨਹੀਂ ਗਾ ਜੀ, ਸਾਡੀ ਕੋਈ ਬ੍ਰੇਕ ਨਹੀਂ, ਅਸੀਂ ਕੁਛ ਨਹੀਂ ਕਰ ਸਕਦੇ, ਸਿਰਫ ਅਸੀਂ ਜਿਹੜੇ ਦਗੜ ਕਰਕੇ ਲਾਈ ਜਾਂਦੇ ਆ। ਆਫਟਰ ਆਲ ਕੁਛ ਨਹੀਂ ਸਾਨੂੰ ਬਚਦਾ, ਸਾਰੇ ਬੰਦੇ ਨੂੰ ਅੱਜ ਚਿੰਤਨ ਇਸ ਵਾਸਤੇ ਇਹ ਸੁਨੇਹਾ ਦੇਣਾ ਸੀਗਾ ਜੀ। ਸੋ ਜੇ ਕੁਛ ਇੱਕ ਦੋ ਵਾਰ ਰਿਪੀਟ ਕਰ ਦਿਓ ਜੀ। ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਮਨਜੀਤ, ਧੰਨਵਾਦ ਜੀ, ਧੰਨਵਾਦ। ਸੋ ਬਿਲਕੁਲ ਮਨਜੀਤ ਸਿੰਘ ਪੱਤੜ ਹੋਣੀ ਸੀ, ਇਹਨੇ ਮੈਸੇਜ ਵੀ ਕੀਤਾ ਸੀ, ਵਿੱਚ ਆਵਾਜ਼ ਕੱਟੀ ਜਾਂਦੀ ਸੀ, ਸਰੋਤਿਆਂ ਨੂੰ ਦੱਸਦੀ ਜਾਈਏ ਜਿਹੜੇ ਸਿਲਮਾ ਏਰੀਏ ਫਰਿਜ਼ਨੋ ਏਰੀਏ 'ਚ ਰਹਿੰਦੇ ਹੈਗੀਆਂ ਸੰਗਤਾਂ, ਜਿੰਨੇ ਵੀ ਸਰੋਤੇ ਆਪਣੇ ਟਰੱਕਿੰਗ ਦੇ ਵਿੱਚ ਕਹਿੰਦੇ ਜੋ ਕੁਝ ਗਿਰਾਵਟ ਆ ਰਹੀ ਆ ਕਾਰੋਬਾਰ 'ਚ, ਹੋਰ ਲੋਕਾਂ ਦੀ ਸਿਹਤ ਤੇ ਅਸਰ ਹੋ ਰਿਹਾ, ਸਾਰਾ ਕੁਛ ਕਿਹੜੀਆਂ ਮੁਸ਼ਕਲਾਂ ਹੈਗੀਆਂ ਉਹਨਾਂ ਨੂੰ ਲੈ ਕੇ ਉਹਨਾਂ ਨੇ ਇੱਕ ਇਕੱਠ ਰੱਖਿਆ ਹੈਗਾ ਆ। ਉਹ ਸਿਲਮਾ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਾਹਿਬ ਦਾ 2650 ਬਲੇਨ ਐਵਨਿਊ ਸਿਲਮਾ,
ਜੀ ਕੈਲੀਫੋਰਨੀਆ 93662। ਉੱਥੇ ਤੁਸੀਂ 4 ਵਜੇ ਪਹੁੰਚ ਕੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕਰ ਸਕਦੇ ਆ। ਟਰੱਕਰ ਉੱਥੇ ਇਕੱਠੇ ਹੋ ਰਹੇ ਆ। ਉਹਨਾਂ ਨੇ ਆਪਣਾ ਨੰਬਰ ਜਿਹੜਾ ਦਿੱਤਾ ਹੈ 559-273-9735। ਜੀ ਜੀ ਆਪਣੇ ਨਾਲ ਜੁੜੇ ਨੇ ਜਸਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜਸਵਿੰਦਰ ਸਿੰਘ ਜੀ, ਤੁਸੀਂ ਆਉਣੇ ਹੋ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਸਪੈਸ਼ਲੀ ਰਮਨ ਭਾਜੀ, ਮੈਂ ਤੁਹਾਡੇ ਨਾਲ ਗੱਲ ਕਰਨੀ ਸੀ, ਕੁਝ ਪੁੱਛਣਾ ਸੀ ਤੁਹਾਡੇ ਤੋਂ। ਭਾਜੀ ਵੀ ਆਪਣੀ ਨੈਪਟਾ ਦੀ ਐਸੋਸੀਏਸ਼ਨ ਬਣੀ ਹੋਈ ਹੈ ਨਾ ਜੀ, ਤੇ ਮੈਂ ਪੁੱਛਣਾ ਚਾਹੁੰਦਾ ਸੀ ਜਿੱਦਾਂ ਬ੍ਰੋਕਰ ਟ੍ਰਾਂਸਪੇਰੈਂਸੀ ਵਾਸਤੇ ਅੱਜ ਤੱਕ ਆਪਣੇ ਐਸੋਸੀਏਸ਼ਨ ਨੇ ਮਿਸ ਕੀ ਕੀਤਾ ਨਾ, ਆਪਾਂ ਵੀ ਤੁਹਾਡੇ ਵੀ ਮੈਂਬਰ ਵੀ ਹੈਗੇ ਆ। ਤੇ ਸੈਕੰਡਲੀ ਜਿਹੜਾ ਡਬਲ ਬ੍ਰੋਕਰੇਜ ਹੈ ਉਹਦੇ ਵਾਸਤੇ ਆਪਣੇ ਕੀ ਕਰਨਾ, ਜਿਹੜੀ ਆਪਣੀ ਕਮਿਊਨਿਟੀ ਹੈ ਜਿਹੜੀ ਵੀ ਪ੍ਰਾਈਸ ਕਟਿੰਗ ਕਰ ਰਹੀ ਹੈ ਪਿੱਛੇ ਦੀ ਲੋਡ ਲੈ ਕੇ, ਤੇ ਅੱਗੇ ਜਿਹੜੇ ਘੱਟ ਲੋਡ ਦੇ ਉੱਤੇ ਜਾਂ ਜਿਹੜੇ ਬੰਦੇ ਕੋਲ ਸਿਰਫ MC ਹੈਗੀ ਹੈ ਦੀ ਡਿਸਪੈਚ ਵਗੈਰਾ ਕਰਨ ਦੀ, ਤੇ ਉਹ ਬ੍ਰੋਕਰ ਦਾ ਕੰਮ ਕਰੀ ਜਾਂਦੇ ਨੇ ਔਰ WhatsApp ਦੇ ਵਿੱਚ ਲੋਡ ਪਾਉਂਦੇ ਪਏ ਨੇ। ਤੁਹਾਡੇ ਨਾਲ ਮੇਰਾ ਪਹਿਲਾਂ ਵੀ ਆਪਣਾ ਗੱਲ ਹੋਈ ਸੀਗੀ। ਔਰ ਜਿਹੜੇ ਇੰਡੀਆ ਦੇ ਵਿੱਚ ਬੈਠੇ ਹੋਏ ਨੇ ਆਊਟਸੋਰਸਿੰਗ ਜਿਹੜੀ ਚੱਲਦੀ ਪਈ ਆ ਇੰਡੀਆ ਦੇ ਜਿਹੜੇ ਬੱਚਿਆਂ ਨੂੰ ਬਿਠਾ ਕੇ, ਤੇ ਉਹਨਾਂ ਨੂੰ ਪਤਾ ਨਹੀਂ ਹੈਗਾ ਜੀਓਗ੍ਰਾਫੀ ਦਾ ਅਮਰੀਕਾ ਦੀ, ਔਰ ਉਹ ਲੋਡ ਬੁੱਕ ਕਰ ਲੈਂਦੇ ਨੇ ਫਟਾਫਟ ਔਰ ਅੱਗੇ ਉਹਨਾਂ ਨੂੰ ਵੇਚਦੇ ਪਏ ਨੇ ਡੈਸ਼ ਜਿਹੜਾ ਲੋਡ ਐਪ ਹੈਗੀ ਉਸ ਤੋਂ ਲੈ ਕੇ। ਤੇ ਇਹਦੇ ਉੱਤੇ ਆਪਾਂ ਕੀ ਕਰ ਸਕਦੇ ਹਾਂ ਔਰ ਕੀ ਕਰਦੇ ਪਏ ਜੀ? ਦੇਖੋ ਜੀ, ਜਿਹੜੀ ਤਾਂ ਪਹਿਲੀ ਗੱਲ ਤੁਸੀਂ ਕੀਤੀ ਹੈਗੀ ਹੈ ਬ੍ਰੋਕਰ ਟ੍ਰਾਂਸਪੇਰੈਂਸੀ ਤੇ ਇਸ ਵੇਲੇ ਜਿਹੜਾ ਹੈਗਾ ਕੰਮ ਚੱਲ ਰਿਹਾ ਹੈਗਾ, FMCSA ਵੱਲੋਂ ਰੂਲ ਮੇਕਿੰਗ ਚੱਲ ਰਹੀ ਹੈਗੀ ਆ। ਜਿਹੜੀ ਬ੍ਰੋਕਰ ਦੀ ਉੱਥੇ ਪਟੀਸ਼ਨ ਸੀ ਉਹ ਖਾਰਿਜ ਹੋ ਗਈ ਆ। ਸੋ ਜਿਹੜੀ ਟਰੱਕਿੰਗ ਕੰਪਨੀ ਦਾ ਓਨਰ ਆਪਰੇਟਰਸ ਵੱਲੋਂ ਹੈਗਾ ਉਹਦੇ ਉੱਤੇ ਜਿਹੜਾ ਆ ਉਹ ਕੰਮ ਚੱਲ ਰਿਹਾ ਹੈਗਾ। ਸੋ ਬ੍ਰੋਕਰ ਟ੍ਰਾਂਸਪੇਰੈਂਸੀ ਦਾ ਉਹ ਤੁਹਾਡਾ ਜਵਾਬ ਹੈਗਾ। ਦੂਸਰੀ ਗੱਲ ਹੈਗੀ ਆ, ਮੈਜੋਰਟੀ ਜਿੰਨੀਆਂ ਵੀ ਤੁਸੀਂ ਪ੍ਰੋਬਲਮ ਦੱਸੀਆਂ ਹੈਗੀਆਂ, ਮੇਰੇ ਖਿਆਲ ਦੇ ਵਿੱਚ ਇੱਕ ਐਸੋਸੀਏਸ਼ਨ ਦੇ ਤੌਰ ਦੇ ਉੱਤੇ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ, ਅਸੀਂ ਤੁਹਾਨੂੰ ਦੱਸ ਸਕਦੇ ਹਾਂ, ਅਸੀਂ ਤੁਹਾਨੂੰ ਸਮਝਾ ਸਕਦੇ ਹਾਂ। ਅਸੀਂ ਤੁਹਾਡੇ ਲਈ ਤੁਹਾਡੇ ਦਫ਼ਤਰ ਦੇ ਵਿੱਚ ਬੈਠ ਕੇ ਕੰਮ ਨਹੀਂ ਕਰ ਸਕਦੇ। ਜੇ ਤੁਹਾਨੂੰ ਪਤਾ ਹੈ ਕਿ ਕੋਈ ਮਤਲਬ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ, ਮੈਂ ਇਹੋ ਹੀ ਮੇਰੇ ਖਿਆਲ ਜਵਾਬ ਤੁਹਾਨੂੰ ਉਦੋਂ ਵੀ ਜਦੋਂ ਆਪਣੀ ਪਹਿਲਾਂ ਵੀ ਗੱਲ ਸ਼ਾਇਦ ਸਲਮੇ ਦੇ ਵਿੱਚ ਤੁਸੀਂ ਚੁੱਕੀ ਸੀਗੀ, ਉੱਥੇ ਵੀ ਮੇਰਾ ਜਵਾਬ ਉਹੀ ਸੀਗਾ ਕਿ ਅਸੀਂ ਕਿਉਂ WhatsApp ਯੂਨੀਵਰਸਿਟੀ ਦੇ ਵਿੱਚ ਪੜ੍ਹਨ ਜਾਂਦੇ ਹਾਂ, ਅਸੀਂ ਕਿਉਂ ਉੱਥੋਂ ਲੋਡ ਚੱਕਣ ਜਾਂਦੇ, ਕਿਉਂ ਜਾਂਦੇ ਉੱਥੇ? ਮਤਲਬ ਮੈਨੂੰ ਇਸ ਚੀਜ਼ ਦਾ ਸਮਝ ਨਹੀਂ ਆ ਰਹੀ ਕਿ ਇਸ ਚੀਜ਼ ਦੇ ਵਿੱਚ ਮੇਰੇ ਸਮਝਾਉਣ ਦੇ ਨਾਲ ਕੀ ਹੋ ਜਾਊਗਾ। ਜਦੋਂ ਸਾਨੂੰ ਪਤਾ ਵੀ ਇੱਕ ਦੁਕਾਨ ਤੇ ਗਲਤ ਸਮਾਨ ਵਿਕਦਾ, ਅਸੀਂ ਬਾਰ-ਬਾਰ ਉਸ ਦੁਕਾਨ ਤੇ ਜਾਂਦੇ ਹਾਂ, ਤਾਂ ਫਿਰ ਸਾਡੀ ਸਮਝਦਾਰੀ ਆ ਜਾਂ ਕੀ ਸਮਝਾਉਣ ਵਾਲੇ ਦਾ ਕੀ ਕਰ ਸਕਦਾ ਸਮਝਾਉਣ ਵਾਲਾ। ਜਿਹੜਾ ਦੂਸਰੀ ਗੱਲ ਹੈਗੀ ਆ ਕਿ ਇੰਡੀਆ ਤੋਂ ਜਿਹੜਾ ਹੋ ਰਿਹਾ, ਜੇ ਤੁਹਾਨੂੰ ਪਤਾ ਲੱਗਦਾ ਆ ਕਿ ਤੁਹਾਨੂੰ ਕੋਈ ਕਾਲ ਕਰਕੇ ਲੋਡ ਇੰਡੀਆ ਤੋਂ ਦੇ ਰਿਹਾ, ਨਾ ਲਓ। ਮਤਲਬ ਤੁਹਾਡੀ ਕਿਹਨੇ ਮਤਲਬ ਬੇਲਣੇ ਦੇ ਵਿੱਚ ਬਾਂਹ ਦਿੱਤੀ ਆ ਵੀ ਤੁਸੀਂ ਉਹ ਲੋਡ ਚੱਕਣਾ ਹੀ ਚੱਕਣਾ ਆ? ਮਤਲਬ ਇੰਨਾ ਕੰਮ ਤਾਂ ਖੁਦ ਕਰ ਲਓ ਯਾਰ। ਮਤਲਬ ਕਿ ਤੁਸੀਂ ਇੰਨਾ ਤਾਂ ਸਮਝਦੇ ਆ ਨਾ ਕਿ ਜੇ ਕੋਈ ਤੁਹਾਨੂੰ ਡਬਲ ਬ੍ਰੋਕਰਿੰਗ ਕਰ ਰਿਹਾ ਤਾਂ ਤੁਸੀਂ ਲੋਡ ਕਿਉਂ ਲੈ ਰਹੇ ਹੋ ਉਹਦੇ ਕੋਲ? ਆਈ ਮੀਨ ਕੋਈ ਤੁਹਾਨੂੰ ਤੁਹਾਡੇ ਗੱਲ ਮਤਲਬ ਸਿਰ ਦੇ ਉੱਤੇ ਗੰਦ ਰੱਖ ਕੇ ਤਾਂ ਕੋਈ ਨਹੀਂ ਨਾ ਕਹਿੰਦਾ ਵੀ ਤੁਸੀਂ ਲੋਡ ਚੱਕਣਾ ਹੀ ਚੱਕਣਾ ਹੈ, ਤੁਸੀਂ ਕੰਮ ਕਰਨਾ ਹੀ ਕਰਨਾ ਹੈ। ਇਹ ਕਾਮਨ ਸੈਂਸ ਦੀਆਂ ਗੱਲਾਂ ਹੈਗੀਆਂ। ਇਹਦੇ ਵਿੱਚ ਐਸੋਸੀਏਸ਼ਨ ਸਮਝਾ ਸਕਦੀ ਆ, ਦੱਸ ਸਕਦੀ ਆ, ਤੁਹਾਨੂੰ ਅੰਡਰਸਟੈਂਡ ਕਰਵਾ ਸਕਦੀ ਆ, ਤੁਹਾਨੂੰ ਠੀਕ ਲੋਡ ਕਿੱਥੋਂ ਮਿਲਦੇ ਆ ਉਹ ਤੁਹਾਨੂੰ ਪਤਾ ਆ। ਜੇ ਡੈਟ ਤੋਂ ਲੋਡ ਇੰਡੀਆ 'ਚ ਬੈਠਾ ਜਿਹੜਾ ਬੇਸਮਝ ਬੱਚਾ ਤੁਸੀਂ ਕਹਿ ਰਹੇ ਆ ਜਿਹਨੂੰ ਕੋਈ ਸਮਝ, ਉਹਨਾਂ ਨੂੰ ਸਭ ਸਮਝ ਆ ਤੁਹਾਡੀ। ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਉਹਨਾਂ ਨੂੰ ਸਭ ਸਮਝ ਆ, ਠੀਕ ਹੈ ਨਾ। ਪਰ ਜੇ ਉੱਥੇ ਬੈਠਾ ਬੰਦਾ ਜਿਹਨੂੰ ਇੱਥੋਂ ਦੀ ਜੀਓਗ੍ਰਾਫੀ ਦਾ ਬਿਲਕੁਲ ਨਹੀਂ ਪਤਾ ਹੈਗਾ, ਬਿਲਕੁਲ ਨਹੀਂ ਉਹਨੂੰ ਸਮਝ ਹੈਗੀ, ਤੇ ਉਹ ਲੋਡ ਉੱਥੋਂ ਲੈ ਸਕਦਾ ਡੈਟ ਤੋਂ, ਤੇ ਤੁਸੀਂ ਕਿਉਂ ਨਹੀਂ ਲੈਂਦੇ? ਤੁਸੀਂ ਕਿਉਂ ਨਹੀਂ ਡਾਇਰੈਕਟਲੀ ਆਪਣਾ ਲੋਡ ਉੱਥੋਂ ਬੁੱਕ ਕਰ ਰਹੇ? ਜਿਹੜੀ ਕੰਮ ਹੈਗਾ ਨਾ, ਕੰਮ ਨੂੰ ਅੰਡਰਸਟੈਂਡ ਕਰਨਾ, ਸਿੱਖਣਾ, ਸਮਝਣਾ ਔਰ ਕੰਮ ਦੇ ਉੱਤੇ ਆਪਣਾ ਧਿਆਨ ਦੇਣਾ, ਉਹਦੇ ਵਿੱਚ ਕਿਸੇ ਦਾ ਧਿਆਨ ਨਹੀਂ ਹੈਗਾ। ਜਦੋਂ ਅਸੀਂ ਬਾਰ-ਬਾਰ ਇਸ ਚੀਜ਼ ਨੂੰ ਸਮਝਾਉਂਦੇ ਹਾਂ ਕਿ ਆਪਣੀ ELD ਨੂੰ ਮਿਸਯੂਜ਼ ਨਾ ਕਰੋ, ELD ਨੂੰ ਹੁਣ ਤੁਹਾਨੂੰ ਕੋਈ ਵੀ ਬ੍ਰੋਕਰ ਤਾਂ ਨਹੀਂ ਤੁਹਾਡੇ ਬਾਂਹ ਫੜ ਕੇ ਮਰੋੜਦਾ ਵੀ ELD ELD ਚਲਾਓ। ਕੋਈ ਤੁਹਾਨੂੰ ਬ੍ਰੋਕਰ ਡਿਸਪੈਚ ਵਾਲਾ ਨਹੀਂ ਕਹਿੰਦਾ ਕਿ ਗਲਤ ਕੰਮ ਕਰੋ। ਕੋਈ ਇੰਡੀਆ ਤੋਂ ਨਹੀਂ ਕਹਿੰਦਾ ਵੀ ਤੁਸੀਂ ਆਪਣੀ ELD ਚਲਾਓ। ਕਿਉਂ ਚਲਾਉਂਦੇ ਆ? ਉਹ ਤਾਂ ਤੁਹਾਡੇ ਹੱਥ 'ਚ ਹੈ ਨਾ। ਸੋ ਮੈਂ ਸਿਰਫ ਤੁਹਾਨੂੰ ਇਹ ਗੱਲ ਕਹਿਣਾ ਕਿ ਜੋ ਚੀਜ਼ਾਂ ਤੁਹਾਡੇ ਹੱਥ 'ਚ ਆ ਪਹਿਲਾਂ ਉਹਨਾਂ ਨੂੰ ਤਾਂ ਵਰਤ ਕੇ ਦੇਖੋ ਨਾ। ਆਪਣੇ ਹੱਥ 'ਚ ਹਥਿਆਰ ਤੁਹਾਡੇ ਹੈਗਾ ਆ, ਉਹਨੂੰ ਤੁਸੀਂ ਵਰਤਦੇ ਨਹੀਂ, ਦੂਜੇ ਨੂੰ ਕਹਿੰਦੇ ਵੀ ਤੁਹਾਡੇ ਲਈ ਗੋਲੀ ਚਲਾ ਦੇ। ਇਹ ਚੀਜ਼ ਜਿਹੜੀ ਆ ਇਹ ਸਮਝਣ ਦੀ ਤੁਹਾਡੀ ਆਪਣੀ ਸਮਝਦਾਰੀ ਆ। ਤੁਸੀਂ ਬਿਜ਼ਨਸ ਕਰ ਰਹੇ ਆ, ਤੁਸੀਂ ਔਨ ਦਾ ਲਾਈਨ ਆ, ਘਾਟਾ ਤੁਹਾਨੂੰ ਪੈ ਰਿਹਾ, ਕਿਸੇ ਹੋਰ ਨੂੰ ਨਹੀਂ। ਸੋ ਪਲੀਜ਼ ਇਹ ਚੀਜ਼ਾਂ ਜਿਹੜੀਆਂ ਨਾ ਅਸੀਂ ਗਾਈਡੈਂਸ ਦੇ ਸਕਦੇ ਹਾਂ ਤੁਹਾਨੂੰ, ਪਰ ਅਸੀਂ ਤੁਹਾਡੇ ਲਈ ਉਹ ਚੀਜ਼ਾਂ ਤੁਹਾਡੇ ਦਫ਼ਤਰ 'ਚ ਬੈਠ ਕੇ ਜਾਂ ਤੁਹਾਡੇ ਲਈ ਉਹ ਚੀਜ਼ਾਂ ਕਰ ਨਹੀਂ ਸਕਦੇ। ਸਿੰਪਲ ਜੀ ਜੀ। ਸੋ ਬਿਲਕੁਲ
ਇਹ ਤਾਂ ਪ੍ਰੋਬਲਮ ਤਾਂ ਹੈਗੀ ਆ। ਸੋ ਸਭ ਤੋਂ ਜਿਹੜਾ ਅਨਫੋਰਚੂਨੇਟ ਪਾਰਟ ਇਹ ਆ ਵੀ ਟਰੱਕਿੰਗ ਵੀ ਬਿਜ਼ਨਸ ਆ। ਕੋਈ ਵੀ ਆਪਾਂ ਬਿਜ਼ਨਸ ਸ਼ੁਰੂ ਕਰਦੇ ਆ, ਕੋਈ ਲਾ ਲਓ ਉਹਦੀ ਟ੍ਰੇਨਿੰਗ ਹੁੰਦੀ ਆ, ਹਨਾ, ਪ੍ਰੋਫਿਟ ਲਾਸ ਸਾਰਾ ਕੁਝ ਇਹ ਸਾਨੂੰ ਕਰਨਾ ਚਾਹੀਦਾ, ਇਹ ਕਲਾਸਾਂ ਲੈਣੀਆਂ ਚਾਹੀਦੀਆਂ, ਤਾਂ ਹੀ ਜਿਹੜਾ ਆ ਸਕਸੈਸਫੁਲ ਹੋਊਗੇ। ਨਹੀਂ ਤਾਂ ਜਿੱਦਾਂ ਮਨਜੀਤ ਭਾਜੀ ਪਹਿਲਾਂ ਦੱਸ ਕੇ ਗਏ ਸੀ ਵੀ ਗੇੜੇ ਲਾਈ ਜਾਂਦੇ ਆ, ਸਾਨੂੰ ਪਤਾ ਲੱਗਦਾ ਨਹੀਂ, ਨਾ ਸਾਡਾ ਕੋਈ ਪਰਿਵਾਰ ਦੇ ਕੋਲ ਟਾਈਮ ਹੁੰਦਾ ਵੀਕਐਂਡ ਤੇ, ਹਨਾ। ਸੋ ਉਹ ਥੋੜਾ ਟਾਈਮ ਤਾਂ ਠੀਕ ਆ ਵੀ ਚਲੋ ਸਿੰਗਲ ਹੈਗੇ, ਜਦੋਂ ਖਰਚੇ ਘੱਟ ਆ ਇਕੱਠੇ ਰਹਿੰਦੇ ਆ, ਜਦੋਂ ਪਰਿਵਾਰ ਹੁੰਦੇ ਆ ਫਿਰ ਇਹ ਬਹੁਤ ਹਾਰਡ ਹੈਗਾ ਜੀ। ਪਰਮੀਨ ਜੀ। ਹਾਂਜੀ ਬਿਲਕੁਲ ਜੀ, ਆਪਣੇ ਨਾਲ ਜੁੜੇ ਨੇ ਸਰਦੂਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਸਰਦੂਲ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ, ਮੈਂ ਪਹਿਲਾਂ ਹੀ ਮਾਫੀ ਮੰਗ ਲਾਂ ਸਾਰਿਆਂ ਤੋਂ ਹੱਥ ਜੋੜ ਕੇ। ਮੇਰਾ ਇੱਕ ਸੀਗਾ ਕਿ ਜਿਹੜੇ ਆਪਣੇ ਸਾਰੇ ਵੀਰ, ਛੋਟੇ ਵੀਰ, ਵੱਡੇ ਵੀਰ ਜਿਹੜੇ ਟਰੱਕ ਚਲਾਉਂਦੇ ਆ, ਇਹਨਾਂ ਦੇ ਉੱਤੇ ਨਾ ਬਾਬਾ ਦੀਪ ਸਿੰਘ ਦੀ ਖੰਡੇ ਵਾਲੀ ਫੋਟੋ ਆਮ ਹੀ ਟਰੱਕਾਂ ਦੇ ਉੱਤੇ, ਅਸੀਂ ਖੁਦ ਅੰਮ੍ਰਿਤਧਾਰੀ ਸਿੰਘ ਆ, ਅਸੀਂ ਕੋਈ ਐਸੀ ਗੱਲ ਨਹੀਂ ਆ। ਉਹ ਜਿੱਦਾਂ ਬਾਬਾ ਜੀ ਦਾ ਸੀਸ ਜਿਹੜਾ ਤਲੀ ਤੇ ਧਰਿਆ, ਖੰਡਾ ਹੱਥ 'ਚ ਫੜਿਆ ਤੇ ਖੂਨ ਨੁਚੜਦਾ ਜਾਂਦਾ, ਫੋਟੋ ਲਾਈਆਂ ਹੁੰਦੀਆਂ। ਤੇ ਮੈਂ ਖੁਦ ਮਤਲਬ ਵੇਖਿਆ ਕਈਆਂ ਗੋਰਿਆਂ ਨੇ, ਇੱਕ ਦਿਨ ਗੋਰਾ ਇੱਕ ਤੇ ਉਹਦੀ ਵਾਈਫ ਹੋਣੀ, ਦੋਨੋਂ ਡਰਾਈਵਰ ਸੀਗੇ ਤੇ ਉਹ ਜਾ ਰਹੇ ਸ਼ਾਵਰ ਲੈਣ ਦੇ, ਉਹ ਮਾਈ ਗਾਡ ਕਰਦੇ ਖਾਣਾ ਨਾ। ਤੇ ਉਹਨਾਂ ਨੂੰ ਮਤਲਬ ਸਾਡਾ ਵੇਖ ਕੇ, ਜਾਂ ਜਰਨੈਲ ਸਿੰਘ ਦੀ, ਭਾਈ ਅਮਰੀਕ ਸਿੰਘ ਦੀ ਫੋਟੋ ਉਹਨਾਂ ਨੂੰ ਮੋਢਿਆਂ ਤੇ ਪਾ ਕੇ, ਤੇ ਉਹ ਮਤਲਬ ਇਹਦਾ ਮੈਨੂੰ ਮੇਰੇ ਹਿਸਾਬ ਦੇ ਨਾਲ ਇੱਕ ਤੇ ਫੋਟੋਆਂ ਦੀ ਬੇਦਬੀ ਹੁੰਦੀ ਹੈ ਜੀ, ਤੇ ਦੂਜਾ ਇਹਦੇ ਨਾਲ ਥੋੜਾ ਜਿਹਾ ਅਸੀਂ ਆਪ ਹੀ ਸਵਾਲਾਂ ਦੇ ਘੇਰੇ ਵਿੱਚ ਫਸਦੇ ਹਾਂ। ਮੇਰਾ ਸੋਚਣ ਵਾਲੀ ਗੱਲ ਹੈ। ਮੈਂ ਕਿਸੇ ਦੇ ਉੱਤੇ ਮੈਂ ਇਹ ਨਹੀਂ ਕਹਿੰਦਾ ਵੀ ਇਹਦੀ ਕੋਈ, ਮੈਂ ਵੀ ਬਹੁਤ ਜ਼ਿਆਦਾ ਸਿਆਣਾ ਵਾਂ। ਤੇ ਸਾਨੂੰ ਚਾਹੀਦਾ, ਮੈਂ ਕਈ ਟਰੱਕਾਂ ਤੇ ਵੇਖਿਆ ਵੀ ਜਿਹੜੇ ਆਪਣੇ ਬੱਚੇ ਨੇ, ਮੇਰੇ ਛੋਟੇ ਵੀਰ, ਵੱਡੇ ਵੀਰ ਜੋ ਵੀ ਹੈ ਨੇ, ਤੇ ਆਮ ਹੀ ਉਹ ਫੋਟੋਆਂ ਲੱਗੀਆਂ ਨੇ, ਤੇ ਉਹ ਕਈ ਵਾਰੀ ਧਿਆਨ ਕਰੀਦਾ ਤੇ ਉਹਨਾਂ ਨੂੰ ਸਿੱਖੀ ਦੇ ਤੋਂ ਕੋਹਾਂ ਦੂਰ ਨੇ। ਉਹ ਮੁੰਡੇ ਸਿਗਰਟਾਂ ਪੀ ਰਹੇ ਹੁੰਦੇ ਨੇ ਤੇ ਉਹ ਕੋਹਾਂ ਦੂਰ ਨੇ। ਮੈਂ ਕਿਸੇ ਦੇ ਉੱਤੇ ਬਲੇਮ ਨਹੀਂ ਕਰ ਰਿਹਾ ਵੀ ਮੈਂ ਬਹੁਤ ਜ਼ਿਆਦਾ ਸਿਆਣਾ ਵਾਂ। ਪਲੀਜ਼ ਇਹਨਾਂ ਚੀਜ਼ਾਂ ਨੂੰ ਵੀ ਥੋੜਾ ਜਿਹਾ ਗੌਰ ਕਰੋ। ਕੋਈ ਸ਼ੇਰਾਸ਼ਾਰੀ ਕਰਨੀ ਪਿੱਛੇ ਟਰਾਲੇ ਤੇ ਕੋਈ ਲਿਖ ਲਓ, ਪਰ ਇਹੋ ਜਿਹੀਆਂ ਫੋਟੋਆਂ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਨਾ ਲਾਓ। ਇਹਦੇ ਨਾਲ ਥੋੜਾ ਜਿਹਾ ਗਲਤ ਅਸਰ ਪੈਂਦਾ ਵਾ ਆਪਣੀ ਕੌਮ। ਧੰਨਵਾਦ। ਸੋ ਮੈਂ ਇੱਥੇ ਤੁਹਾਡੇ ਨਾਲ ਇਹ ਐਗਰੀ ਨਹੀਂ ਕਰਦਾ ਸਰਦੂਲ ਸਿੰਘ ਜੀ। ਹਾਂ, ਇੱਥੇ ਫਰੀਡਮ ਆ ਹਰ ਇੱਕ ਨੂੰ। ਮੈਂ ਤਾਂ ਬਹੁਤ ਖੁਸ਼ ਹੁੰਦਾ, ਬਹੁਤ ਵਾਰ ਜਦੋਂ ਹਾਈਵੇ ਤੇ ਜਾਂਦਾ, ਕਿਸੇ ਨੇ ਸੰਤ ਜਰਨੈਲ ਸਿੰਘ ਉਹਨਾਂ ਦੀ ਲਾਈ ਆ, ਬਾਬਾ ਦੀਪ ਸਿੰਘ, ਠੀਕ ਆ ਵੀ ਉਹ ਹੱਥ ਤੇ ਜਿਹੜਾ ਸਿਰ ਆ ਉਹ ਨਾ ਦੂਸਰੀ ਲਾ ਲਓ। ਸ਼ਹੀਦ ਭਗਤ ਸਿੰਘ ਦੀ, ਕਰਤਾਰ ਸਿੰਘ ਸਰਾਭੇ ਉਹਨਾਂ ਦੀ, ਦੀਪ ਸਿੱਧੂ ਦੀ, ਸਿੱਧੂ ਮੂਸੇਵਾਲੇ ਦੀ, ਅਗਲੇ ਨੇ ਆਪਣੇ ਜਿਹੜੇ ਫੈਨ ਆ ਉਹਨਾਂ ਦੀ ਲਾਈ ਆ। ਪਰ ਮੈਨੂੰ ਤਾਂ ਇਹ ਪ੍ਰਾਊਡ ਹੁੰਦਾ ਵੀ ਠੀਕ ਆ ਯਾਰ, ਅਮਰੀਕਾ ਦੇ ਵਿੱਚ ਵੀ ਐਨ ਪੰਜਾਬੀਆਂ ਦੀ ਪੂਰੀ ਚੜ੍ਹਾਈ ਆ। ਹਾਂ, ਇਹ ਗੱਲ ਜ਼ਰੂਰ ਆ ਵੀ ਜਿਨ੍ਹਾਂ ਨੇ ਇਹ ਲਾਈਆਂ ਆ ਨਾ, ਉਹਨਾਂ ਨੂੰ ਘੱਟੋ ਘੱਟ ਇੰਨਾ ਕੁ ਜ਼ਰੂਰ ਦੇਖਣਾ ਚਾਹੀਦਾ ਵੀ ਮੈਂ ਕੋਈ ਗਲਤ ਕੰਮ ਨਾ ਕਰਾਂ ਜਿਹਦੇ ਨਾਲ ਮੇਰੀ ਜਿਹੜੀ ਕਮਿਊਨਿਟੀ ਆ ਉਹ ਬਦਨਾਮ ਹੋਵੇ। ਜੀ ਜੀ ਜੀ। ਅਮਰੀਕ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਪਹਿਲਾਂ ਤਾਂ ਮੈਂ ਉਹ ਜਿਹੜੇ ਭਾਜੀ ਹੁਣ ਇਕੱਠ ਦਾ ਪ੍ਰੋਗਰਾਮ ਰੱਖਿਆ ਉਹਨਾਂ ਦੀ ਸ਼ਲਾਘਾ ਕਰਦਾ, ਤਾਰੀਫ ਕਰਦਾ ਕਿ ਬਹੁਤ ਵਧੀਆ ਯਤਨ ਹੈਗਾ ਜੀ। ਤੇ ਦੂਜਾ ਮੈਂ ਇਹ ਇੱਕ ਚੀਜ਼ ਥੋੜੀ ਜਿਹੀ ਸੁਜੈਸਟ ਵੀ ਕਰਾਂਗੇ ਕਿ ਆਪਾਂ ਪਿੱਛੇ ਜਿੱਦਾਂ ਸਟ੍ਰਾਈਕਸ ਵਗੈਰਾ ਜਾਂ ਇਸ ਪਾਸੇ ਨੂੰ ਜੋ ਵੀ ਪ੍ਰੋਗਰਾਮ ਕੀਤੇ ਹੈਗੇ ਆ, ਉਹਨਾਂ ਤੋਂ ਅਸੀਂ ਕੀ ਐਕਸਪੀਰੀਅੰਸ ਗੇਨ ਕੀਤਾ, ਜਾਂ ਉਸ ਚੀਜ਼ ਨੂੰ ਜ਼ਰੂਰ ਮੋਹਰੇ ਰੱਖਿਆ ਜਾਵੇ ਕਿ ਕੋਈ ਕਨਫਰੰਟੇਸ਼ਨ ਵਾਲਾ ਕੰਮ ਨਹੀਂ ਹੋਣਾ ਚਾਹੀਦਾ। ਠੀਕ ਆ, ਸਟ੍ਰਾਈਕ ਦੇ ਫੇਵਰ ਚ ਮੈਂ ਨਹੀਂ ਹੈਗਾ, ਕਿਉਂਕਿ ਸਟ੍ਰਾਈਕ ਨੇ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਯੀਲਡ ਕੀਤੀ। ਕਿ ਅਵੇਅਰਨੈਸ ਕ੍ਰੀਏਟ ਕਰੋ, ਠੀਕ ਆ, ਪਰ ਉਹਦਾ ਖਾਲੀ ਸਟ੍ਰਾਈਕ ਉਹਦਾ ਮੀਡੀਅਮ ਨਹੀਂ ਹੋਣਾ ਚਾਹੀਦਾ। ਤੇ ਇੱਕ ਚੀਜ਼ ਮੇਰੀ ਹੋਰ ਹੈਗੀ, ਸੁਜੈਸਟ ਮੈਂ ਕਰਾਂਗਾ ਕਿ ਇੱਕ ਬੜੇ ਲੈਵਲ ਤੇ ਕਲੈਸ਼ ਨਹੀਂ ਹੋਣਾ ਚਾਹੀਦਾ, ਇੱਕ ਮੈਸੇਜ ਜਾਣਾ ਚਾਹੀਦਾ। ਪਲੱਸ ਹਾਂ ਠੀਕ ਆ, ਰੇਟਸ ਦੀ ਪ੍ਰੋਬਲਮ ਆ, ਸ਼ਿਪਰਸ ਦੀ ਪ੍ਰੋਬਲਮ ਆ, ਬਜਾਏ ਇਸ ਦੇ ਕਿ ਅਸੀਂ ਸਾਰੀ ਇੰਡਸਟਰੀ ਨਾਲ ਫਾਈਟ ਕਰੀਏ, ਤੁਸੀਂ ਪਿਕ ਕਰੋ 5 ਇਹੋ ਜਿਹੇ ਬ੍ਰੋਕਰ ਪਿਕ ਕਰੋ ਜਿਹੜੇ ਲੋਐਸਟ ਪੇਇੰਗ ਬ੍ਰੋਕਰਸ ਆ, ਫਿਰ ਤੁਸੀਂ ਸਿਲੈਕਟਿਵਲੀ ਉਹਨਾਂ 5 ਦਾ ਬਾਈਕਾਟ ਕਰ ਦਿਓ। ਸਾਰੇ ਪੰਜਾਬੀ ਟਰੱਕਿੰਗ ਕੋਈ ਵੀ ਨਾ ਉਹਨਾਂ 5 ਦਾ ਲੋਡ ਚੱਕੇ, ਆਪਣੇ ਆਪ ਉਹਨਾਂ ਨੂੰ ਵੀ ਲੈਸਨ ਲਰਨ ਹੋਏਗਾ, ਅੱਗੇ ਬਾਕੀ ਬ੍ਰੋਕਰਾਂ ਨੂੰ ਵੀ ਮੈਸੇਜ ਜਾਏਗਾ। ਸੇਮ ਤਰੀਕੇ ਦੇ ਨਾਲ ਜੇ ਸਾਨੂੰ ਕਿਸੇ ਫੈਸਿਲਿਟੀ ਦੇ ਸ਼ਿਪਰ ਦੇ ਨਾਲ ਪ੍ਰੋਬਲਮ ਆ ਰਹੀ ਆ, ਜਿਹੜੇ ਵਰਸਟ ਸ਼ਿਪਰ ਆ, ਜਿਹੜੇ ਤੁਹਾਨੂੰ ਬਿਲਕੁਲ ਗਲਤ ਤਰੀਕੇ ਨਾਲ ਟਰੀਟ ਕਰਦੇ ਆ, ਤੁਸੀਂ 5 ਇਹੋ ਜਿਹੇ ਬੰਦੇ ਕੰਪਨੀਆਂ ਪਿਕ ਕਰੋ ਕਿ ਆਹ 5 ਦਾ ਬਾਈਕਾਟ ਕਰਨਾ, ਉਹਦੇ ਬਾਅਦ ਸਾਰੇ ਇਕੱਠੇ ਹੋ ਕੇ ਉਹਨਾਂ ਦਾ ਬਾਈਕਾਟ ਕਰੋ, ਬਜਾਏ ਇਸ ਦੇ ਕਿ ਅਸੀਂ ਪੂਰੀ ਇੰਡਸਟਰੀ ਦੇ ਨਾਲ ਲੜਾਈ ਛੇੜੀਏ। ਲੈਟਸ ਪਿਕ ਸਮ ਫਿਊ ਪੀਪਲ ਜਿਹੜੇ ਸਾਰਿਆਂ ਤੋਂ ਮਾੜੇ ਆ, ਤੇ ਉਹਨਾਂ ਦੇ ਨਾਲ ਫਿਰ ਅਸੀਂ ਸ਼ੁਰੂ ਕਰੀਏ ਤੇ ਉਹਨੂੰ ਫਿਰ ਅੱਗੇ ਲੈ ਕੇ ਜਾਈਏ। ਮੈਂ ਤਾਂ ਸੁਜੈਸਟ ਹੀ ਕਰ ਰਿਹਾ
ਠੀਕ ਜੋ ਹੈ ਆਪਾਂ ਪਿੱਛੇ ਸਟ੍ਰਾਈਕ ਕੀਤਾ ਪਿੱਛੇ ਦੇ ਐਕਸਪੀਰੀਅੰਸ ਦੇ ਹਿਸਾਬ ਦੇ ਨਾਲ ਕਿ ਕੋਈ ਕਲੈਸ਼ ਜਾਂ ਕੋਈ ਕਿਸੇ ਤਰ੍ਹਾਂ ਦੀ ਯਾਨੀ ਕਿ ਇੰਟਰਪਸ਼ਨ ਨਹੀਂ ਕ੍ਰੀਏਟ ਹੋਣੀ ਚਾਹੀਦੀ। ਠੀਕ ਆ, ਪ੍ਰੋਬਲਮ ਹੈਗੀ ਆ ਤੇ ਉਹਦਾ ਮਕਸਦ ਇਹੀ ਹੋਣਾ ਚਾਹੀਦਾ ਕਿ ਇੱਕ ਅਵੇਅਰਨੈਸ ਕ੍ਰੀਏਟ ਹੋਵੇ ਤੇ ਇੱਕ ਜਿਹੜੇ ਬਿਲਕੁਲ ਇੰਡਸਟਰੀ ਨੂੰ ਡਾਊਨ ਲੈ ਕੇ ਜਾ ਰਹੇ ਆ ਉਹਨਾਂ ਦਾ ਬਾਈਕਾਟ ਹੋਵੇ। ਉਹਨਾਂ ਦਾ ਯਤਨ ਬਹੁਤ ਵਧੀਆ ਆ। ਮੈਂ ਬਾਹਰ ਆ ਇਸ ਲਈ ਰੋਡ ਤੇ, ਠੀਕ ਹੈ, ਮੈਂ ਨਹੀਂ ਉੱਥੇ ਪਹੁੰਚ ਸਕਦਾ, ਤਾਂ ਇੰਨਾ ਵਧੀਆ ਮੀਡੀਅਮ ਤੁਸੀਂ ਪ੍ਰੋਵਾਈਡ ਕੀਤਾ ਆ। ਮੈਂ ਸੋਚਦਾ ਕਿ ਭਾਈ ਲਿਸਨ ਕਰ ਰਹੇ ਹੋਗੇ, ਇਹ ਮੈਸੇਜ ਨੂੰ ਆਪਣੇ ਆਪ ਉੱਥੇ ਲੈ ਕੇ ਜਾਣ। ਥੈਂਕ ਯੂ ਜੀ। ਠੀਕ ਹੈ ਜੀ, ਧੰਨਵਾਦ ਜੀ। ਸੋ ਧੰਨਵਾਦ। ਇਹ ਪ੍ਰੋਬਲਮ ਹੈਗੀ ਆ ਆਪਣੇ ਪੰਜਾਬੀਆਂ ਦੀ। ਆਪਾਂ ਇਹ ਸੋਚਦੇ ਵੀ ਖਰੇ ਅਸੀਂ ਜੇ ਸਟ੍ਰਾਈਕ ਕਰ ਲਈ ਨਾ ਤੇ ਉਹਦੇ ਨਾਲ ਬੜੀ ਸਾਡੀ ਜਿਹੜੀ ਆ ਨੈਗੇਟਿਵ ਜਿਹੜਾ ਉਹ ਮੈਸੇਜ ਆਣਾ। ਤੁਸੀਂ ਅਮਰੀਕਾ 'ਚ ਰਹਿੰਦੇ ਯਾਰ, ਅਮਰੀਕਾ 'ਚ ਦੇਖੋ ਨਰਸ ਸਟ੍ਰਾਈਕ ਕਰ ਦਿੰਦੀਆਂ, ਹਸਪਤਾਲ ਸ਼ਟਡਾਊਨ ਵਾਲੇ ਹੋਏ ਹੁੰਦੇ ਆ। ਹਾਂਜੀ ਟੀਚਰਸ ਆਪਾਂ ਦੇਖਦੇ ਆ ਕਿੰਨੀ ਵਾਰੀ ਸਕੂਲ ਸ਼ਟਡਾਊਨ ਹੁੰਦੇ ਹੈਗੇ ਆ, ਪਿੱਛੇ ਟ੍ਰੇਨ ਵਾਲਿਆਂ ਨੇ ਕੀਤੀ ਆ। ਸੋ ਸਟ੍ਰਾਈਕ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਹਾਈਵੇ ਬੰਦ ਕਰ ਦੇਣਾ। ਆਪਾਂ ਇਹ ਆ ਵੀ ਪਾਰਕਾਂ 'ਚ ਵੀ ਖੜੀ ਕਰ ਸਕਦੇ ਆ। ਇਹ ਮੈਸੇਜ ਹੁੰਦਾ, ਪਰ ਬਸ਼ਰਤੇ ਕਿ ਸਾਰੇ ਜਣੇ ਇਕੱਠੇ ਹੋਣ। ਇਹ ਨਹੀਂ ਫਿਰ ਜਿੱਦਾਂ ਥੋੜੇ ਬੰਦੇ ਆ ਫਿਰ ਬਾਕੀ ਹੁੰਦੇ ਨਹੀਂ, ਫਿਰ ਇਸ ਕਰਕੇ ਪ੍ਰੋਬਲਮ ਹੁੰਦੀ ਆ। ਇਹ ਤੁਹਾਡਾ ਸੁਜੈਸ਼ਨ ਵਧੀਆ ਹੈ ਵੀ ਜਿਹੜੇ ਸਭ ਤੋਂ ਲੋਐਸਟ ਦਿੰਦੇ ਆ ਉਹਨਾਂ ਨੂੰ ਟਾਰਗੇਟ ਕਰੋ। ਬਾਕੀ ਜਿਹੜਾ ਉੱਥੇ ਕੱਟ ਹੋਣਾ ਠੀਕ ਆ, ਉੱਥੇ ਜਾ ਕੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ। ਹਾਂ, ਇੰਨਾ ਜ਼ਰੂਰ ਸੋਚੋ ਵੀ ਆਪਾਂ ਉਸ ਮੁਲਕ ਤੋਂ ਆਏ ਆ ਜਿੱਥੇ ਸਾਡੀ ਸੋਚ ਹਜੇ ਵੀ ਗੁਲਾਮ ਹੈਗੀ ਆ। ਅਮਰੀਕਾ ਬੜਾ ਆਜ਼ਾਦ ਮੁਲਕ ਆ, ਇੱਥੇ ਹਰ ਇੱਕ ਨੂੰ ਹੱਕ ਹੈਗਾ ਆਪਣਾ ਕੋਈ ਵੀ ਜਿਹੜਾ ਰਾਈਟ ਆ ਉਹ ਮੰਗਣ ਦਾ। ਆਪਾਂ ਦੇਖਦੇ ਹਾਂ ਬੜੇ ਇੱਥੇ ਬਹੁਤ ਕੁਛ ਸਟ੍ਰਾਈਕ, ਕਿੰਨਾ ਕੁਛ ਬੰਦ ਹੋਇਆ ਹੁੰਦਾ ਹੈਗਾ। ਹਾਂ, ਜਿਹੜੀ ਦੂਜੀ ਪਬਲਿਕ ਆ, ਆਮ ਪਬਲਿਕ ਆ, ਉਹਨੂੰ ਕਿਸੇ ਤਰ੍ਹਾਂ ਦੀ ਜਿਹੜੀ ਆ ਤੰਗੀ ਨਹੀਂ ਆਉਣੀ ਚਾਹੀਦੀ ਹੈਗੀ। ਬਾਕੀ ਉਸ ਮੀਟਿੰਗ ਦੇ ਵਿੱਚ ਹੁਣ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਮਨਜੀਤ ਭਾਜੀ ਨੂੰ ਹੀ ਜਾਣਦਾ। ਬਾਕੀ ਉੱਥੇ ਤੁਸੀਂ ਜਾਓ ਤੇ ਆਪਣੇ ਆਪਣੇ ਵਿਚਾਰ ਜ਼ਰੂਰ ਪੇਸ਼ ਕਰਿਓ। ਜੀ ਜੀ। ਜਸਵਿੰਦਰ ਸਿੰਘ, ਸਤਿ ਸ਼੍ਰੀ ਅਕਾਲ ਜਸਵਿੰਦਰ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਸੌਰੀ ਭਾਜੀ, ਪਿੱਛੇ ਫੋਨ ਤੁਹਾਡੇ ਕੋਲ ਕੱਟ ਹੋ ਗਿਆ ਸੀਗਾ ਜੀ। ਤੇ ਮੇਰੀ ਰਿਕੁਐਸਟ ਇਹੀ ਸੀ, ਕੋਈ ਜਿਹੜੀ ਮੀਟਿੰਗ ਜਿਹੜੀ ਰੱਖੀ ਗਈ ਇਹਦੇ ਵਿੱਚ ਵੀ ਸਾਡਾ ਮੇਨ ਜਿਹੜਾ ਮਸਲਾ ਇਹੀ ਹੈ ਡਬਲ ਬ੍ਰੋਕਰੇਜ ਦਾ। ਡਬਲ ਬ੍ਰੋਕਰੇਜ ਜਿੱਦਾਂ ਹੁਣ ਭਾਜੀ ਨੇ ਦੱਸਿਆ ਜੀ ਕਿ ਜਿਹੜੇ ਤੁਸੀਂ ਲੋਡ ਨਾ ਚੱਕੋ ਨਾ, ਹੁਣ ਮੇਰੀ ਗੱਲ ਸੁਣੋ। ਜਦੋਂ ਇੱਕ ਜਿਹੜੇ ਬੰਦੇ ਜਿਹੜੇ ਪੁਰਾਣੇ ਬੈਠੇ ਹੋਏ ਨੇ ਉਹ ਜਿਹੜੇ ਲੋਡ ਨੇ ਪਹਿਲਾਂ ਹੀ ਜਦੋਂ ਚੱਕ ਲੈਂਦੇ ਨੇ ਜਾਂ ਪਹਿਲਾਂ ਹੀ ਉਹ ਬ੍ਰੋਕਰ ਕੋਲ ਲੈ ਲੈਂਦੇ ਨੇ, ਠੀਕ ਹੈ। ਔਰ ਉਸ ਤੋਂ ਬਾਅਦ ਜਦੋਂ ਲੋਡ ਬੋਰਡ ਤੇ ਲੋਡ ਹੀ ਨਹੀਂ ਆਉਣੇ ਹੈਗੇ। ਹੁਣ ਆਪਾਂ ਇਸ ਚੀਜ਼ ਦਾ ਇੱਕ ਇਨਕਲੂਜਨ ਨਹੀਂ ਹੈਗਾ ਕਿ ਜੇ ਕੋਈ ਗਲਤ ਕਰ ਰਿਹਾ ਤਾਂ ਆਪਾਂ ਉਹਨੂੰ ਛੱਡ ਕੇ ਜੀ ਆਪਾਂ ਕਿਸੇ ਹੋਰ ਪਾਸੇ ਜਾਈਏ। ਅਸੀਂ ਲੋਡ ਕਿੱਥੋਂ ਚੱਕਣੇ, ਅਸੀਂ ਲੋਡ ਬੋਰਡ ਤੋਂ ਹੀ ਚੱਕਣੇ ਨੇ। ਜਦੋਂ 4 ਦਿਨ 5 ਦਿਨ ਪਹਿਲਾਂ ਹੀ ਕਿਸੇ ਬ੍ਰੋਕਰ ਦਾ ਲੋਡ ਜਿਹੜਾ ਹੈ ਉਹ ਪਹਿਲਾਂ ਹੀ ਕਵਰ ਹੋ ਰਿਹਾ, ਕੋਈ ਹੋਰ ਬੰਦਾ ਉਹਨੂੰ ਕਵਰ ਕਰ ਰਿਹਾ ਡਬਲ ਬ੍ਰੋਕਰੇਜ ਕਰਕੇ, ਤੇ ਉਹ ਉੱਥੇ ਜਦੋਂ ਲੋਡ ਬੋਰਡ ਤੇ ਲੋਡ ਹੀ ਨਹੀਂ ਜਾਣੇ ਹੈਗੇ ਤਾਂ ਓਬਵੀਅਸਲੀ ਜਦੋਂ 50 ਟਰੱਕ ਹੋਣਗੇ ਉਹ ਸਿਰਫ 10 ਲੋਡ ਹੋਣਗੇ ਜਾਂ 3 ਲੋਡ ਹੋਣਗੇ, ਤੇ ਉਸ ਟਾਈਮ ਉਹ ਜਿਹੜੀ ਪ੍ਰੋਬਲਮ ਸੋਲਵ ਨਹੀਂ ਹੋਣੀ। ਬ੍ਰੋਕਰ ਨੂੰ ਤਾਂ ਹੀ ਪ੍ਰੋਬਲਮ ਹੋਣੀ ਹੈ ਜਦੋਂ ਲੋਡ ਬੋਰਡ ਉੱਤੇ ਲੋਡ ਜ਼ਿਆਦਾ ਹੋਣਗੇ, ਜਾਂ 10 ਹੋਣਗੇ ਜਾਂ 20 ਹੋਣਗੇ। ਜਿਹੜੇ ਡਬਲ ਬ੍ਰੋਕਰੇਜ ਨਹੀਂ ਕਰ ਸਕਦੇ ਉਹਨਾਂ ਨੂੰ ਲੋਡ ਉੱਥੇ ਪਾਣੇ ਪੈਣੇ ਨੇ। ਜਿੱਦਾਂ ਸਵੇਰੇ ਪੀਕ ਟਾਈਮ ਹੁੰਦਾ, ਹਰ ਇੱਕ ਈਸਟ ਵਾਲੇ ਪਾਸੇ ਬੈਠੇ ਉਹਨਾਂ ਨੂੰ ਪਤਾ ਹੈ ਕਿ ਕੈਲੀਫੋਰਨੀਆ ਜਿਹੜਾ ਲੋਡ ਚੱਕਿਆ ਜਾਣਾ ਸਵੇਰੇ ਚੱਕੇ ਜਾਣੇ ਨੇ, ਔਰ ਉਸ ਟਾਈਮ ਉਹਨੂੰ ਵੀ ਸਟ੍ਰੈਸ ਹੋਣੀ ਹੈ ਕਿ ਮੈਂ ਆਪਣਾ ਜਿਹੜਾ ਲੋਡ ਆ ਜਲਦੀ ਕਵਰ ਕਰਾਂ। ਔਰ ਉਸ ਟਾਈਮ ਫਿਰ ਉਹ ਇਹ ਨਹੀਂ ਦੇਖਦਾ ਕਿ ਮੈਂ ਇਹਦਾ ਰੇਟ ਦਾ ਕਿੰਨਾ ਵੱਧ ਕਹਿਣਾ ਕਿੰਨਾ ਘੱਟ ਕਹਿਣਾ। ਔਰ ਜਿੰਨੀ ਇਸ ਸਾਲ ਦੇ ਵਿੱਚ ਜਿਹੜਾ ਹੁਣ ਜਿਹੜਾ ਟਾਈਮ ਸਟਾਰਟ ਹੋਇਆ, ਜਿੰਨੀ ਹੁਣ ਜਿਹੜੀ ਡਬਲ ਬ੍ਰੋਕਰ ਸਟਾਰਟ ਹੋ ਗਈ, ਮੈਂ ਈਵਨ ਕਿ ਐਸੇ ਕਈ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਕੋਲ ਸਿਰਫ MC ਤੇ ਇੱਕ ਟਰੱਕ ਹੈ ਔਰ ਉਹਨਾਂ ਕੋਲ ਬ੍ਰੋਕਰੇਜ ਹੈ ਨਹੀਂ, ਬਸ ਉਹਨਾਂ ਦੇ ਚਲੋ ਲਿੰਕ ਹੈਗੇ ਨੇ ਤੇ ਉਹ ਲੋਡ ਚੱਕ ਕੇ ਜਿਹੜੇ ਲੋਡ ਬੋਰਡ ਦੇ ਵਿੱਚ ਪਾ ਰਹੇ ਨੇ। ਬਟ ਇਹ ਫੈਲਣੀ ਹੈ, ਇਹ ਰਮਨ ਭਾਜੀ ਵੀ ਜਾਣਦੇ ਨੇ। ਤੇ ਜੇ ਕੋਈ ਗਲਤ ਕਰ ਰਿਹਾ ਤਾਂ ਸਾਨੂੰ ਉਹਦਾ ਰੋਕਣ ਦਾ ਵੀ ਕੋਈ ਤਰੀਕਾ ਹੋਣਾ ਚਾਹੀਦਾ। ਇਹਦਾ ਤਰੀਕਾ ਇਹ ਨਹੀਂ ਹੈ ਕਿ ਹਾਂਜੀ ਅਸੀਂ ਲੋਡ ਬੋਰਡ ਤੇ ਵੀ ਜਿਹੜੇ ਉਹਨਾਂ ਕੋਲ ਲੋਡ ਨਾ ਚੱਕੀਏ, ਕੁਝ ਨਾ ਕਰੀਏ। ਸਾਨੂੰ ਇਸ ਚੀਜ਼ ਨੂੰ ਰੋਕਾਂਗੇ, ਉਹ ਤਾਂ ਹੀ ਜਿਹੜੇ ਲੋਡ ਨੇ ਲੋਡ ਬੋਰਡ ਤੇ ਆਣਗੇ, ਬ੍ਰੋਕਰ ਨੂੰ ਵੀ ਸਟ੍ਰੈਸ ਹੋਏਗੀ। ਜੇ ਸਾਨੂੰ ਸਟ੍ਰੈਸ ਹੈਗੀ ਆ ਆਪਣਾ ਟਰੱਕ ਕਵਰ ਕਰਨ ਦਾ, ਤਾਂ ਅਸੀਂ ਜਦ ਤੱਕ ਉਹਨਾਂ ਨੂੰ ਸਟ੍ਰੈਸ ਨਹੀਂ ਪਾਉਂਦੇ, ਉਲਟਾ ਉਹਨਾਂ ਵਾਲੇ ਪਾਸੇ ਨਹੀਂ ਚੱਲਦੇ, ਤਾਂ ਸਾਡੇ ਜਿਹੜੇ ਲੋਡਾਂ ਦੇ ਰੇਟ ਜਿਹੜੇ ਨਹੀਂ ਵੱਧ ਸਕਦੇ ਹੈਗੇ। ਆਪਾਂ ਇੱਥੇ ਸਾਰੇ ਬੈਠੇ ਆ, ਅਮਰੀਕਾ 'ਚ ਸਾਰੇ ਸਮਾਰਟ ਪੀਪਲ ਨੇ। ਤੇ ਮੇਰੀ ਸਿਰਫ ਇੰਨੀ ਰਿਕੁਐਸਟ ਹੈ ਕਿ ਜੇ ਆਪਾਂ ਕੰਮ ਕਰ ਰਹੇ ਹਾਂ ਤਾਂ ਆਪਾਂ ਇਸ ਚੀਜ਼ ਨੂੰ ਨਹੀਂ, ਇਸ ਚੀਜ਼ ਦਾ ਹੱਲ ਕਰਨਾ ਨਹੀਂ ਜੀ। ਜੇ ਤੁਸੀਂ ਨਾ ਚੱਕੋ ਜੀ, ਉਹਨਾਂ ਦਾ ਤੁਹਾਨੂੰ ਕੰਮ ਕਰਨਾ ਨਹੀਂ ਪਤਾ, ਠੀਕ ਹੈ, ਸਾਨੂੰ ਕੰਮ ਕਰਨਾ ਪਤਾ, ਆਪਾਂ ਇੱਥੇ ਬੈਠੇ ਹਾਂ। ਲੇਕਿਨ ਜਿੰਨਾ ਹੁਣ ਹਾਲ ਮਾੜਾ ਹੁੰਦਾ ਪਿਆ ਸਿਰਫ ਡਬਲ ਬ੍ਰੋਕਰੇਜ ਕਰਕੇ ਹੁੰਦਾ ਪਿਆ ਜੀ। WhatsApp ਦੇ ਵਿੱਚ ਲੋਡ ਜਿਹੜੇ ਪਾ ਕੇ ਜਿਹੜੇ ਆਪਣੇ ਕਵਰ ਕਰਵਾ ਲੈਂਦੇ ਨੇ, ਉਹ ਨਹੀਂ ਹੋਣੇ ਚਾਹੀਦੇ। ਔਰ ਉਹਨਾਂ ਨੂੰ ਜੇ ਪੁੱਛੋ ਵੀ ਤੁਹਾਡੇ ਕੋਲ ਲੋਡ, ਇਹ ਸਾਡੇ ਕੋਲ ਐਕਸਟਰਾ ਲੋਡ ਸੀਗਾ, ਜਦਕਿ ਉਹਨਾਂ ਕੋਲ ਬ੍ਰੋਕਰੇਜ ਦਾ ਲਾਇਸੈਂਸ ਨਹੀਂ ਹੈਗਾ। ਔਰ ਜੇ ਕਿਸੇ ਕੋਲ ਬ੍ਰੋਕਰ ਦਾ ਲਾਇਸੈਂਸ ਹੈਗਾ ਵੀ ਹੈ ਤਾਂ ਉਹ ਡਾਇਰੈਕਟ ਸੁਪਰ ਕੋਲੋਂ ਜਾਂ ਕਸਟਮਰ ਕੋਲ ਲੋਡ ਲੈ ਕੇ ਅੱਗੇ ਪਾ ਸਕਦਾ। ਇਹ ਨਹੀਂ ਕਿ ਪਿੱਛੋਂ ਡੈਡ ਲੋਡ ਤੋਂ ਚੱਕ ਕੇ ਅੱਗੇ ਕਹਿੰਦੇ ਜੀ ਮੈਂ ਬ੍ਰੋਕਰ ਹਾਂ ਜੀ, ਮੇਰੇ ਕੋਲ ਮੈਂ ਲੋਡ ਜਿਹੜਾ ਕਵਰ ਕਰ ਸਕਦਾ। ਇਸ ਤਰ੍ਹਾਂ ਦੈਟਸ ਇਲੀਗਲ। ਇਹ ਆਪਾਂ ਨੂੰ ਲੋਕਾਂ ਨੂੰ ਗੱਲ ਸਮਝਾਉਣੀ ਪੈਣੀ ਹੈ। ਠੀਕ ਹੈ ਜੀ। ਜੇ ਕਿਸੇ ਨੂੰ ਸੋ ਧੰਨਵਾਦ ਜੀ। ਰਮਨ ਜੀ, ਫਿਰ ਇਹਦੇ ਤੇ ਕੋਈ ਹੈ ਚਾਰਜਸ ਜਿਹੜਾ ਬੰਦਾ ਇਦਾਂ ਕਰਦਾ? ਦੇਖੋ ਜੀ, ਪ੍ਰੋਬਲਮ ਇਹ ਹੈਗੀ ਆ ਕਿ ਇੰਨਾ ਵਾਈਡ ਸਪਰੈਡ ਇਹ ਕੰਮ ਹੋ ਚੁੱਕਾ ਹੈਗਾ ਔਰ ਇੰਨਾ ਵਾਈਡ ਸਪਰੈਡ ਇਹ ਚੀਜ਼ਾਂ ਫੈਲ ਚੁੱਕੀਆਂ ਹੈਗੀਆਂ ਕਿ ਇਹਦੇ ਵਿੱਚ ਅਸੀਂ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਉਹਨਾਂ ਦੇ ਬਾਰੇ ਦੇ ਵਿੱਚ ਅਸੀਂ ਗੱਲ ਹਮੇਸ਼ਾ ਕਰਦੇ ਰਹਿੰਦੇ ਹਾਂ
ਕਰਦੇ ਆ। ਪਰ ਅਨਫੋਰਚੂਨੇਟਲੀ ਪ੍ਰੋਬਲਮ ਇਹ ਆਉਂਦੀ ਹੈ ਕਿ ਹੁਣ ਜਦੋਂ ਅਸੀਂ ਕੋਈ ਵੀ ਸੁਝਾਅ ਦਿੰਦੇ ਹਾਂ ਜਾਂ ਮੈਂ ਕੋਈ ਵੀ ਗੱਲ ਕਰਦਾ ਹੈਗਾ, ਸੋ ਮੈਂ ਇਹ ਨਹੀਂ ਕਿ ਮੈਂ ਕਿਸੇ ਟਰੱਕਰ ਦੀ ਫੇਵਰ ਕਰਦਾ ਜਾਂ ਮੈਂ ਕਿਸੇ ਬ੍ਰੋਕਰ ਦੀ ਫੇਵਰ ਕਰਦਾ ਹੈ। ਸੋ ਜੋ ਤੁਹਾਡਾ ਕੰਮ ਹੈਗਾ ਉਹਦੇ ਉੱਤੇ ਆਪਾਂ ਗੱਲ ਕਰੀਦੀ ਆ, ਆਪਾਂ ਕਿਸੇ ਦੀ ਫੇਵਰ 'ਚ ਨਹੀਂ ਹੈਗੇ ਜਾਂ ਕਿਸੇ ਦੇ ਖਿਲਾਫ ਨਹੀਂ ਹੈਗੇ। ਸੋ ਇਹ ਜਿਹੜਾ ਵਾਈਡ ਸਪਰੈਡ ਕੰਮ ਹੋ ਚੁੱਕਾ ਹੈ ਇਸ ਵੇਲੇ ਬਹੁਤ ਜ਼ਿਆਦਾ, ਮਤਲਬ ਕਿ ਇਹਦੇ 'ਚ ਜੇ ਕਹੀਏ ਵੀ ਜਿਹੜੀ DOT ਆ, FMCSA ਆ, ਜੇ ਉਹਨਾਂ ਦੇ ਨਾਲ ਗੱਲ ਕਰਦੇ ਆ, ਡੈਫੀਨੇਟਲੀ ਉਹ ਗੱਲ ਅੰਡਰਸਟੈਂਡ ਵੀ ਕਰਦੇ ਆ, ਲਰਨ ਵੀ ਕਰਦੇ ਆ, ਸੁਣਦੇ ਵੀ ਆ। ਹੁਣੇ ਹੀ ਜਿਹੜੀ ਆਪਣੀ ਨਿਊਜ਼ ਜਿਹੜੀ ਆ ਤੁਹਾਡੇ ਨਾਲ ਸਾਂਝੀ ਵੀ ਕਰਨੀ ਸੀਗੀ ਕਿ ਜਿਹੜੀ ਬ੍ਰੋਕਰ ਤੇ ਜਿਹੜੀ ਬੋਨਾਫਾਈਡ ਏਜੰਟ ਹੈਗਾ ਤੇ ਜਿਹੜਾ ਡਿਸਪੈਚ ਸਰਵਿਸ ਹੈਗੀ ਆ, ਇਹਦੇ ਵਿੱਚ ਡਿਫਰੈਂਸ ਜਿਹੜਾ ਆ ਉਹਨਾਂ ਨੇ FMCSA ਨੇ ਦਿੱਤਾ ਆ ਕਿ ਜਿਹੜਾ ਬ੍ਰੋਕਰ ਹੈਗਾ ਆ, ਜਿਹੜੀ ਕੋਈ ਵੀ ਐਂਟਿਟੀ ਹੈਗੀ ਆ, ਜੇ ਉਹ ਸ਼ਿਪਰ ਤੇ ਕੈਰੀਅਰ ਦੇ ਵਿੱਚ ਬ੍ਰੋਕਰ ਕਰਦੀ ਹੈਗੀ ਜਾਂ ਲੋਡ ਟ੍ਰਾਂਸਫਰ ਕਰਦੀ ਆ, ਸ਼ਿਪਰ ਕੋਲੋਂ ਲੈ ਕੇ ਕੈਰੀਅਰ ਨੂੰ ਦਿੰਦੀ ਆ, ਜੇ ਉਹ ਮਨੀ ਹੈਂਡਲ ਕਰਦੀ ਆ ਤਾਂ ਉਹਨੂੰ ਬ੍ਰੋਕਰ ਦਾ ਲਾਇਸੈਂਸ ਲਾਜ਼ਮੀ ਆ। ਬ੍ਰੋਕਰ ਦੇ ਲਾਇਸੈਂਸ ਤੋਂ ਬਿਨਾਂ ਉਹ ਮਨੀ ਹੈਂਡਲ ਨਹੀਂ ਕਰ ਸਕਦੇ ਜੀ। ਜਿਹੜਾ ਬੋਨਾਫਾਈਡ ਏਜੰਟ ਹੈਗਾ ਆ, ਬੋਨਾਫਾਈਡ ਏਜੰਟ ਉਹ ਹੈਗਾ ਆ ਜਿਹੜਾ ਬੰਦਾ ਕਿ ਸ਼ਿਪਰ ਦੇ ਕੋਲੋਂ ਲੋਡ ਲੈਂਦਾ ਆ ਤੇ ਇੱਕੋ ਕੰਪਨੀ ਦੇ ਟਰੱਕਾਂ ਨੂੰ ਡਿਸਪੈਚ ਕਰਦਾ ਆ। ਉਹ ਬਾਹਰ ਦੂਸਰੀ ਕੰਪਨੀ ਦੇ ਟਰੱਕ ਨੂੰ ਲੋਡ ਨਹੀਂ ਦੇ ਸਕਦਾ। ਉਹ ਇੱਕ ਕੰਪਨੀ ਦਾ ਏਜੰਟ, ਬੋਨਾਫਾਈਡ ਏਜੰਟ ਕਹਿਲਾਉਂਦਾ ਆ। ਉਹ ਵੱਖਰੇ ਵੱਖਰੇ ਸ਼ਿਪਰਸ ਕੋਲੋਂ ਲੋਡ ਲੈਂਦਾ ਆ ਤੇ ਇੱਕੋ ਹੀ ਕੰਪਨੀ ਦੇ ਟਰੱਕਾਂ ਨੂੰ ਡਿਸਪੈਚ ਕਰਦਾ ਆ। ਉਸ ਤੋਂ ਬਾਅਦ ਆ ਜਾਂਦੀ ਹੈ ਡਿਸਪੈਚ ਸਰਵਿਸ। ਡਿਸਪੈਚ ਸਰਵਿਸ ਦੇ ਉੱਤੇ ਉਹਨਾਂ ਨੇ FMCSA ਨੇ ਕਿਹਾ ਕਿ ਸਾਡਾ ਅਧਿਕਾਰ ਖੇਤਰ ਨਹੀਂ ਹੈਗਾ। ਕਿਉਂਕਿ ਡਿਸਪੈਚ ਸਰਵਿਸ ਜਿਹੜੀ ਆ ਉਹ ਮੰਨੀ ਜਾਂਦੀ ਆ ਜਿਹੜੀ ਮਨੀ ਹੈਂਡਲ ਨਹੀਂ ਕਰਦੀ। ਸੋ ਜੇ ਤੁਹਾਡੀ ਤੁਸੀਂ ਕਿਸੇ ਕੋਲੋਂ ਲੋਡ ਲੈਣੇ ਹੈਗੇ ਆ, ਉਹ ਡਾਇਰੈਕਟਲੀ ਤੁਹਾਡੇ ਨਾਂ ਤੇ ਬੁੱਕ ਕਰਕੇ ਦਿੰਦਾ ਆ, ਮਨੀ ਡਾਇਰੈਕਟਲੀ ਤੁਹਾਡੇ ਅਕਾਊਂਟ 'ਚ ਆਉਂਦੀ ਆ, ਉਹਨੂੰ ਡਿਸਪੈਚ ਸਰਵਿਸ ਕਹਿੰਦੇ ਕਿਉਂਕਿ ਸਰਵਿਸ ਪ੍ਰੋਵਾਈਡ ਕਰ ਰਿਹਾ, ਉਹ ਮਨੀ ਨਹੀਂ ਵਿੱਚ ਟੱਚ ਕਰ ਰਿਹਾ। ਜਿੱਥੇ ਤੁਸੀਂ ਮਨੀ ਟੱਚ ਕੀਤੀ ਕਿਸੇ ਕੰਪਨੀ ਨੇ, ਉਹਨੂੰ ਬ੍ਰੋਕਰ ਲਾਇਸੈਂਸ ਦੀ ਲੋੜ ਹੈਗੀ ਆ। ਇਹ ਕਲੈਰਿਟੀ ਜਿਹੜੀ ਆ FMCSA ਵੱਲੋਂ ਦਿੱਤੀ ਗਈ ਆ। ਹੁਣ ਜੇ ਤੁਸੀਂ ਕਿਸੇ ਕੰਪਨੀ ਦੇ ਨਾਲ ਕੰਮ ਕਰਦੇ ਹੈਗੇ ਆ, ਉਹ ਕੰਪਨੀ ਤੁਹਾਨੂੰ ਪਤਾ ਹੈ ਕਿ ਉਹ ਟਰੱਕਿੰਗ ਕੰਪਨੀ ਹੈਗੀ ਆ। ਮੈਂ ਬਹੁਤ ਐਸੇ ਮਤਲਬ ਕਿ ਬਹੁਤ ਨਹੀਂ ਮਤਲਬ ਮੈਜੋਰਟੀ ਐਸੇ ਲੋਕੀ ਆ ਜਿਨ੍ਹਾਂ ਦੀ ਜਿਹੜੇ ਕਿ ਟਰੱਕਿੰਗ ਕੰਪਨੀ ਦੇ ਨਾਲ ਕੰਮ ਕਰਦੇ ਆ ਜੀ। ਆਪਾਂ ਨੂੰ ਸਾਰਿਆਂ ਨੂੰ ਆਪਾਂ ਬਹੁਤ ਦੇਰ ਦੇ ਦੱਸਦੇ ਆ ਰਹੇ ਹਾਂ, ਜੇ ਇੱਕ ਆਪਣੀ AB5 ਦੇ ਤਹਿਤ ਵੀ ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਇੱਕ ਟਰੱਕਿੰਗ ਕੰਪਨੀ ਦੂਜੀ ਟਰੱਕਿੰਗ ਕੰਪਨੀ ਨਾਲ ਕੰਮ ਕਰਦੀ ਹੈਗੀ ਆ ਤਾਂ ਉਹ ਹੋ ਸਕਦਾ ਮਤਲਬ ਕਿ ਉਹ AB5 ਦੇ ਥੱਲੇ ਐਜ਼ ਅ EMPLOYEE ਉਹਨਾਂ ਨੂੰ ਮੰਨਿਆ ਜਾ ਸਕਦਾ ਆ। ਠੀਕ ਹੈ ਨਾ। ਸੋ ਅਸੀਂ ਇਸ ਚੀਜ਼ ਤੋਂ ਪਹਿਲਾਂ ਹੀ ਅਗਾਹ ਕਰਦੇ ਆ ਰਹੇ ਹਾਂ, ਤੁਹਾਨੂੰ ਦੱਸਦੇ ਆ ਰਹੇ ਹਾਂ ਕਿ ਉਹ ਕਰਨਾ ਠੀਕ ਨਹੀਂ ਹੈਗਾ। ਤੁਹਾਨੂੰ ਜਿਹੜੇ ਆ ਆਪਣੇ ਜਿਹੜਾ ਟੈਕਸ ਕੰਪਲੀਕੇਸ਼ਨ ਆ ਸਕਦੀਆਂ ਲੋਡ ਦੇਣ ਵਾਲੀ ਕੰਪਨੀ ਨੂੰ। ਠੀਕ ਹੈ। ਸੋ ਇਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਹੁਣ ਹੋਰ ਇਸ਼ੂਜ਼ ਹੈਗੇ ਆ, ਜਿਹੜੀਆਂ ਹੁਣ ਜਦੋਂ ਤੁਸੀਂ ਲੋਡ ਦੇਖੋ, ਮੈਂ ਕਿਉਂ ਇਸ ਚੀਜ਼ ਨੂੰ ਕਿਉਂਕਿ ਜੇ ਦੋਨੋਂ ਜਿਹੜੇ ਤਰਫ ਆ, ਦੋਨੋਂ ਸਾਈਡਾਂ ਆ, ਮੈਂ ਦੇਖੀਆਂ ਹੈਗੀਆਂ, ਦੋਨੋਂ ਤਰਫਾਂ ਤੋਂ ਦੇਖਿਆ ਹੈਗਾ। ਲੋਡ ਅਸੀਂ ਤਾਂ ਕਰਕੇ ਕਹਿੰਦੇ ਆ ਕਿ ਤੁਸੀਂ ਲੋਡ ਨਾ ਕਰੋ ਕਿਉਂਕਿ ਤੁਹਾਡੇ ਹੱਥ ਦੇ ਵਿੱਚ ਜਿਹੜੀ ਚੀਜ਼ ਹੈਗੀ ਆ ਉਹ ਤੁਸੀਂ ਕਰ ਸਕਦੇ ਹੋ। ਜਿਹੜੀ ਚੀਜ਼ ਤੁਹਾਡੇ ਹੱਥ 'ਚ ਨਹੀਂ, ਤੁਸੀਂ ਕਿਸੇ ਨੂੰ ਕਹਿ ਰਹੇ ਕਰਨ ਨੂੰ, ਉਹਦੀ ਮਰਜ਼ੀ ਹੈ ਉਹਨੇ ਕਰਨਾ ਕਿ ਨਹੀਂ ਕਰਨਾ। ਠੀਕ ਹੈ ਨਾ। ਸੋ ਇਹ ਸਾਡਾ ਮਕਸਦ ਇਹ ਨਹੀਂਗਾ ਕਿ ਅਸੀਂ ਤੁਹਾਨੂੰ ਕਹਿ ਰਹੇ ਤੁਹਾਨੂੰ ਬਿਜ਼ਨਸ ਕਰਨਾ ਨਹੀਂ ਆਉਂਦਾ ਜਾਂ ਤੁਹਾਨੂੰ ਆਹ ਨਹੀਂ ਆਉਂਦਾ, ਉਹ ਨਹੀਂ ਆਉਂਦਾ। ਠੀਕ ਹੈ, ਤੁਹਾਨੂੰ ਇੰਨਾ ਬੇਸਿਕ ਚਾਹੀਦਾ ਕਿ ਜੇ ਉਹ ਲੋਡ ਦੇ ਵਿੱਚ ਤੁਹਾਡੀ ਬੈਨੀਫਿਟ ਨਹੀਂ ਹੈਗਾ, ਤੁਸੀਂ ਆਪਣੀ ਕਾਸਟ ਕੈਲਕੂਲੇਟ ਕੀਤੀ ਆ, ਤੁਸੀਂ ਆਪਣਾ ਸਾਰਾ ਕੁਝ ਰੱਖਿਆ ਹੈ, ਜੇ ਉਹ ਲੋਡ ਜਿਹੜਾ ਆ ਉਹ ਤੁਹਾਡੇ ਮਤਲਬ ਕਿ ਕੰਮ ਦਾ ਨਹੀਂ ਹੈਗਾ, ਯੂ ਸਟਿਲ ਡੂ ਇਟ, ਦੈਨ ਕੌਣ ਬਚਾ ਸਕਦਾ ਆ, ਕੌਣ ਕਹਿ ਸਕਦਾ ਕਿ ਕੌਣ ਸਮਝਾ ਸਕਦਾ। ਸੋ ਇਹ ਸਿੰਪਲ ਚੀਜ਼ਾਂ ਹੈਗੀਆਂ। ਮੈਂ ਹਰਜੋਤ ਭਾਜੀ ਆਪਣਾ ਅੱਜ ਇਸ ਚੀਜ਼ ਤੋਂ ਮੈਂ ਇੱਕ ਗੱਲ ਕਹਿਣਾ ਕਿ ਤੁਸੀਂ ਠੀਕ ਆ ਮੀਟਿੰਗ ਕਰੋ, ਸਭ ਕੁਝ ਕਰੋ, ਪਰ ਜਦੋਂ ਬੰਦਾ ਇੱਕ ਕੋਈ ਗਲਤ ਕੰਮ ਕਰ ਰਿਹਾ ਨਾ ਤੇ ਦੂਜੇ ਨੂੰ ਕਹਿੰਦਾ ਕਿ ਤੂੰ ਮੈਂ ਤਾਂ ਗਲਤ ਕੰਮ ਕਰਦਾ ਪਰ ਤੂੰ ਨਾ ਕਰ। ਦੇਖੋ ਇਹ ਚੀਜ਼ ਇੱਕ ਕਾਮਨ ਸੈਂਸ ਆ ਕਿ ਤੁਸੀਂ ਖੁਦ ਗਲਤ ਕੰਮ ਕਰਦੇ ਆ ਤੇ ਤੁਸੀਂ ਦੂਸਰੇ ਨੂੰ ਕਹਿੰਦੇ ਕਿ ਤੂੰ ਗਲਤ ਕੰਮ ਨਾ ਕਰ। ਪਹਿਲਾਂ ਆਪ ਦਾ ਗਲਤ ਕੰਮ ਬੰਦ ਕਰ ਦਿਓ, ਫਿਰ ਕੱਲ ਨੂੰ ਜੇ ਅਗਲਾ ਗਲਤ ਕੰਮ ਕਰਦਾ ਦੈਨ ਨੈਕਸਟ ਸਟੈਪ ਹੈਗਾ। ਠੀਕ ਹੈ ਨਾ। ਜਦ ਆਪ ਹੀ ਗਲਤ ਕਰਦੇ ਆ ਫਿਰ ਆਪਾਂ ਕਿਸੇ ਨੂੰ ਕਿੱਦਾਂ ਉਂਗਲ ਚੱਕ ਸਕਦੇ। ਜੀ ਆਪਣਾ ਪਹਿਲਾਂ ਸੁਧਾਰੋ, ਜੋ ਤੁਹਾਡੇ ਹੱਥ 'ਚ ਆ। ਮੈਂ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ ਜੋ ਤੁਹਾਡੇ ਹੱਥ 'ਚ ਪਹਿਲਾਂ ਉਹਨੂੰ ਠੀਕ ਕਰੋ। ਜੀ
ਹਰਜੋਤ ਸਿੰਘ ਜੀ, ਰਮਨ ਢਿੱਲੋਂ ਜੀ, ਆਪਣੇ ਨਾਲ ਕੁਝ ਕਾਲਰਸ ਵੀ ਨੇ, ਪਰ ਸਮਾਂ ਹੋ ਗਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਕਰਾਂਗੇ, ਤੇ ਜਿਹੜੇ ਕਾਲਰਸ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਪੇਸ਼ੈਂਸ ਬਣਾਈ ਰੱਖਣ। ਪੰਜਾਬੀ ਰੇਡੀਓ USA ਦੇ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਵਾਪਸੀ ਕਰਾਂਗੇ, ਤੇ ਤੁਹਾਡੀਆਂ ਕਾਲਸ, ਤੁਹਾਡੇ ਮਸਲੇ, ਤੁਹਾਡੇ ਸਵਾਲ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਜਿਹੜੇ ਆ ਉਹ ਵਿਚਾਰੇ ਜਾਣਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਆਪਣੇ ਨਾਲ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਕੁਝ ਕਮੈਂਟ ਸੀਗੇ ਤੇ ਫਿਰ ਆਪਾਂ ਕਾਲਸ ਲੈਂਦੇ ਆ। ਹੈਰੀ ਕਿੰਗ ਹੋਣੀ ਕਹਿੰਦੇ ਵੀ ਪੰਜਾਬੀ ਇਕੱਠੇ ਨਹੀਂ ਹੋ ਸਕਦੇ ਜੀ। ਨਹੀਂ, ਆਪਾਂ ਗੁਆਂਢੀ ਮੁਲਕ ਵੱਲ ਦੇਖ ਲਓ, ਕੈਨੇਡਾ 'ਚ ਮੈਂ ਬਹੁਤ ਵਾਰ ਦੇਖੇ ਉਹਨਾਂ ਦੇ ਟਰੱਕਰਸ ਨੇ, ਟੋਰਾਂਟੋ ਸਾਈਡ ਵੀ ਤੇ ਬ੍ਰਿਟਿਸ਼ ਕੋਲੰਬੀਆ ਸਾਈਡ ਵੀ ਸਟ੍ਰਾਈਕ ਕੀਤੀ ਹੈ, ਇਕੱਠੇ ਹੋ ਕੇ ਬਹੁਤ ਵਾਰ ਕਾਮਯਾਬੀ ਹੋਏ ਆ। ਏਦਾਂ ਦੀ ਗੱਲ ਨਹੀਂ। ਜਦੋਂ ਕਿਸਾਨ ਮੋਰਚਾ ਹੋਇਆ ਸੀ, ਘੱਟੋ ਘੱਟ 20 ਤੋਂ 25,000 ਦਾ ਇਕੱਠ ਸੈਨ ਫਰਾਂਸਿਸਕੋ 'ਚ ਅਸੀਂ ਖੁਦ ਦੇਖਿਆ ਸੀ। ਜੀ। ਸੋ ਪੋਜ਼ਿਟਿਵ ਰਹਿਣਾ ਚਾਹੀਦਾ ਹੈਗਾ। ਤੇ ਬਾਕੀ ਗੁਰਚਰਨ ਢਿੱਲੋਂ ਉਹਨਾਂ ਦਾ ਕੁਐਸਚਨ ਹੈ ਰਮਨ ਭਾਜੀ ਲਈ। ਆਈ ਹੈਵ ਕਲਾਸ A ਲਾਇਸੈਂਸ ਫॉर 4 years but never driven a truck. DMV asking for new medical certificate. Can I do medical later, or if I have to drive commercial vehicle, or it need to be there all the time? ਹਾਂਜੀ ਰਮਨ ਭਾਜੀ, ਮੈਨੂੰ ਲੱਗਦਾ ਵੀ ਮੈਡੀਕਲ ਤਾਂ ਚਾਹੀਦਾ ਜੇ ਕਮਰਸ਼ੀਅਲ ਲਾਇਸੈਂਸ ਲੈਣਾ, ਰਾਈਟ? ਹਾਂਜੀ, ਜੇ ਤੁਹਾਡੇ ਕੋਲ ਲਾਇਸੈਂਸ ਹੈਗਾ, ਤੁਸੀਂ ਟਰੱਕ ਨਹੀਂ ਚਲਾਉਂਦੇ, ਤੁਹਾਨੂੰ ਕਮਰਸ਼ੀਅਲ ਲਾਇਸੈਂਸ ਦੀਆਂ ਰਿਕੁਆਇਰਮੈਂਟ ਪੂਰੀਆਂ ਕਰਨੀਆਂ ਪੈਣੀਆਂ। ਸੋ ਤੁਹਾਨੂੰ ਮੈਡੀਕਲ ਵੀ ਕਰਵਾ ਕੇ ਰੱਖਣਾ ਪੈਣਾ, ਸਾਰਾ ਕੁਝ ਕਰਨਾ ਪੈਣਾ। ਤੁਹਾਡੀ ਜਿਹੜੀ ਰੈਗੂਲਰ ਕਾਰ ਦੀ ਇੰਸ਼ੋਰੈਂਸ ਆ, ਉਹਦੇ ਵਿੱਚ ਵੀ ਤੁਹਾਨੂੰ ਐਕਸਪੈਂਸਿਵ ਹੋਊਗਾ। ਤੁਹਾਨੂੰ ਕੋਈ ਟਿਕਟ ਮਿਲਦੀ ਹੈਗੀ ਆ, ਉਹਦੇ ਵਿੱਚ ਤੁਹਾਨੂੰ ਕਿਰਾਈ ਆਉਂਦੀ ਆ। ਤੇ ਜੇ ਤੁਸੀਂ ਲਾਇਸੈਂਸ ਲੈ ਕੇ ਰੱਖਿਆ ਹੈਗਾ, ਉਹਦਾ ਭਾਰ ਚੱਲਣਾ ਪੈਣਾ। ਸੋ ਇਸ ਕਰਕੇ ਜਿਹੜਾ ਕਮਰਸ਼ੀਅਲ ਲਾਇਸੈਂਸ ਹੈਗਾ, ਉਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਉਹ ਪੂਰੀਆਂ ਰੱਖਣੀਆਂ ਪੈਣੀਆਂ। ਉਹਦੇ ਵਿੱਚ ਤੁਸੀਂ ਕੋਈ ਅਣਗਹਿਲੀ ਨਹੀਂ ਕਰ ਸਕਦੇ। ਜੇ ਤੁਸੀਂ ਉਹ ਮੈਡੀਕਲ ਨਹੀਂ ਕਰਵਾਉਂਦੇ ਤੇ ਤੁਹਾਡਾ ਲਾਇਸੈਂਸ ਜਿਹੜਾ ਉਹ ਕੈਂਸਲ ਹੋ ਸਕਦਾ। ਜੀ। ਰਮਨ ਜੀ, ਆਪਣੇ ਨਾਲ ਕੁਝ ਕਾਲਰਸ ਜਿਹੜੇ ਨੇ ਉਹ ਬ੍ਰੇਕ ਤੋਂ ਪਹਿਲਾਂ ਦੇ ਜੁੜੇ ਹੋਏ ਨੇ। ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਪੇਸ਼ੈਂਸ ਬਣਾਈ ਰੱਖਿਆ। ਆਪਾਂ ਉਹਨਾਂ ਦੇ ਵੱਲ ਵੱਧਦੇ ਹਾਂ ਜੀ। ਆਪਣੇ ਨਾਲ ਜੁੜੇ ਨੇ ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ ਜੀ। ਮਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਮੇਰਾ ਸਵਾਲ ਇਹ ਆ ਵੀ ਮੈਂ ਕੱਲ ਸੇਫਰ ਤੇ ਆਪਣਾ DOT ਚੈੱਕ ਕੀਤਾ ਤੇ ਉਹਦੇ ਤੇ ਕਰੰਟਲੀ ਇੰਸਪੈਕਸ਼ਨ ਸ਼ੋ ਹੁੰਦੀ ਆ May 26 ਦੀ, ਤੇ ਉਹ ਲਾਇਸੈਂਸ ਪਲੇਟ ਮੇਰੀ ਆ, DOT ਨੰਬਰ ਮੇਰਾ, ਪਰ ਵਿਨ ਨੰਬਰ ਨਹੀਂ ਮੇਰਾ, ਤੇ ਨਾ ਹੀ ਮੇਰੀ ਕੋਈ ਰੋਡ ਸਾਈਡ ਇੰਸਪੈਕਸ਼ਨ ਹੋਈ ਉਦਣ 26 ਤਰੀਕ ਨੂੰ। ਤੇ ਉਹ ਕਿੱਥੇ ਕੰਟੈਕਟ ਕੀਤਾ ਜਾਏ ਵੀ ਆਪਣੇ ਅਕਾਊਂਟ ਚੋਂ ਉਹਨੂੰ ਹਟਵਾਇਆ ਜਾ ਸਕੇ? ਤੁਸੀਂ ਡਾਟਾ ਕਿਊ ਨੂੰ ਕਰ ਸਕਦੇ ਆ, ਸੇਫਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਉਹਨਾਂ ਨੂੰ, ਤੇ ਉਹਨਾਂ ਨਾਲ ਆਪਣਾ ਉਹਨਾਂ ਨੂੰ ਈਮੇਲ ਕਰ ਸਕਦੇ ਆ ਕਿ ਤੁਹਾਡੀ ਗਲਤ ਇਨਫੋਰਮੇਸ਼ਨ ਹੈਗੀ ਆ ਉੱਤੇ। ਓਕੇ, ਠੀਕ ਹੈ ਜੀ, ਧੰਨਵਾਦ ਜੀ। ਥੈਂਕ ਯੂ ਜੀ। ਅਭੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ ਜੀ। ਅਭੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਦੇ ਨਾਲ ਸਾਰੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਆਪਣੇ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਗੱਲਬਾਤ ਕਰ ਰਹੇ ਸੀਗੇ, ਮੈਂ ਤਾਂ ਮਤਲਬ ਹਰ ਵਾਰੀ ਅਸੀਂ ਕਾਲ ਕਰਦੇ ਹਾਂ ਸੇਮ ਹੀ ਉਸ ਮੁੱਦੇ ਤੇ ਗੱਲ ਬਾਰ-ਬਾਰ ਰਿਪੀਟ ਕਰਨੇ ਉਹ ਕੋਈ ਬਣਦੀ ਨਹੀਂ ਹੈਗੀ। ਮੈਂ ਤਾਂ ਇਹੀ ਕਹੂੰਗਾ ਆਪਣੇ ਸਾਰੇ ਭਰਾਵਾਂ ਨੂੰ, ਚਾਹੇ ਉਹ ਨਵਾਂ ਤੇ ਚਾਹੇ ਕੋਈ ਪੁਰਾਣਾ ਹੈ, ਕੋਈ ਵੀ ਟਰੱਕਿੰਗ ਦੇ ਵਿੱਚ ਡਰਾਈਵਿੰਗ ਕਰਦੇ, ਤੁਹਾਡਾ ਫੀਲਡ ਅਲੱਗ ਹੁੰਦਾ। ਜਦੋਂ ਤੁਸੀਂ ਆਪਣੇ ਟਰੱਕ ਲੈ ਕੇ ਤੁਸੀਂ ਇੱਕ ਮਾਲਕ ਬਣ ਜਾਂਦੇ ਆ, ਜਿਹਨੂੰ ਅਸੀਂ ਓਨਰ ਕਹਿ ਦਿੰਦੇ ਆ, ਜਾਂ ਇੱਕ ਬਿਜ਼ਨਸਮੈਨ ਬਣ ਜਾਂਦੇ ਆ, ਤੁਹਾਡਾ ਰੁਤਬਾ ਇੱਕ ਅਲੱਗ ਹੋ ਜਾਂਦਾ। ਤੇ ਤੁਹਾਡੀ ਜਿਹੜੀ ਆ ਉਸ ਰੁਤਬੇ ਦੇ ਵਿੱਚ ਤੁਹਾਨੂੰ ਨਾ ਇੱਕ ਗੱਲ ਹਰ ਇੱਕ ਨਵੇਂ ਬੰਦੇ ਨੂੰ, ਚਾਹੇ ਹੁਣ ਅੱਜ ਕੱਲ੍ਹ ਟਰੱਕ ਚਲਾਉਣ ਡਿਆ ਆ, ਉਹਨੂੰ ਇਹ ਜ਼ਰੂਰ ਸਿੱਖਣਾ ਚਾਹੀਦਾ, ਭਾਵੇਂ 2 ਪੇਜ ਵੀ ਸਿੱਖ ਕੇ ਆਵੇ ਬਿਜ਼ਨਸ ਦੇ ਬਾਰੇ, ਕਾਰੋਬਾਰ ਦੇ ਬਾਰੇ, ਵੀ ਮੈਂ ਕਾਰੋਬਾਰ 'ਚ ਇਨਵੈਸਟ ਕਰਨ ਲੱਗਾ ਤੇ ਮੈਂ ਆਪਣੇ ਆਪ ਨੂੰ ਕਿੱਦਾਂ ਸਟਰੋਂਗ ਇਸ ਵਿੱਚ ਫੀਲਡ ਵਿੱਚ ਰੱਖਣਾ ਹੈਗਾ। ਠੀਕ ਹੈ ਜੀ। ਉਹ ਜਿਹੜੇ ਅਸੀਂ ਵਿੱਚ ਉਹ ਚੀਜ਼ਾਂ ਸਾਨੂੰ ਨੌਲੇਜ ਹੋਊਗੀ, ਜਿਹੜੇ ਅਸੀਂ ਵਿੱਚ ਇਹਦੇ ਇਸ ਫੀਲਡ ਦੇ ਵਿੱਚ ਅਸੀਂ ਜੰਪ ਕਰ ਲੈਂਦੇ ਹਾਂ। ਸਾਨੂੰ ਕੀ ਹੁੰਦਾ, ਜਿਹੜੇ ਅਸੀਂ ਨਵਾਂ ਟਰੱਕ ਪਾਉਂਦੇ ਹਾਂ ਨਾ, ਤੇ ਕਈ ਕੁਛ ਹੁੰਦਾ ਅਸੀਂ ਕੈਲਕੂਲੇਸ਼ਨਾਂ ਕੀਤੀਆਂ ਤੇ ਬੇਸਿਕਲੀ 80% ਕੈਲਕੂਲੇਸ਼ਨ ਸਾਡੀਆਂ ਗਲਤ ਹੁੰਦੀਆਂ। ਲੈ ਵੀ ਇੰਨਾ ਖਰਚਾ, ਇੰਨਾ ਤੇ ਇੰਨੇ ਬਚ ਗਏ, ਬਾਕੀ ਠੀਕ ਹੈ ਜੀ, ਹਨਾ। ਉਹ ਉੱਥੋਂ ਅਸੀਂ ਫੇਲ ਹੋ ਜਾਂਦੇ ਹਾਂ। ਦੂਸਰੇ ਨੰਬਰ ਤੇ ਜਦੋਂ ਸਾਨੂੰ ਇਸ ਵਿੱਚ ਜਿਹੜੇ ਸਾਡੀ ਕਈ ਵਾਰ ਇਨਕਮ ਵੱਧ ਆਉਣ ਲੱਗ ਪੈਂਦੀ ਆ, ਪਹਿਲਾਂ ਅਸੀਂ ਘੱਟ ਕਮਾਉਂਦੇ ਆ ਵੀ ਬੜੇ ਪੈਸੇ ਆਉਂਦੇ, ਲੈ ਵੀ ਬੱਲੇ ਹਨਾ, ਚੱਕ ਵੱਡੇ ਆਉਣ ਡਏ ਆ, ਪਰ ਅਸੀਂ ਉਸ ਮੌਕੇ ਦੇ ਉੱਪਰ ਮੈਂ ਨਾ ਇਸ ਚੀਜ਼ ਨੂੰ ਕਹੂੰਗਾ ਵੀ ਆਪਣੇ ਸ਼ੌਂਕ ਵੀ ਪੂਰੇ ਕਰਨੇ ਚਾਹੀਦੇ, ਜਦੋਂ ਮਰਜ਼ੀ ਕਰੋ, ਜੋ ਵੀ ਲਵੋ, ਪਰ ਇਹ ਨਾ ਹੋਵੇ ਵੀ ਸਾਡੇ ਕੋਲ ਨਾ ਟਰੱਕਿੰਗ ਦੇ ਵਿੱਚ ਸਾਨੂੰ ਬੇਸਿਕ ਇਹ ਹੁੰਦਾ ਵੀ ਸਾਡੀ ਜੇਬ ਦੇ ਵਿੱਚ ਪੈਸਾ ਹੋਣਾ ਜ਼ਰੂਰੀ ਆ। ਜਦੋਂ ਸਾਨੂੰ ਲੋੜ ਪੈਂਦੀ, ਜਦੋਂ ਹੁਣ ਅੱਜ ਆ ਗਿਆ ਹਨਾ, ਸਾਨੂੰ ਪ੍ਰੋਬਲਮ ਆਉਣ ਡਈ ਆ, ਅਸੀਂ ਸਾਰਿਆਂ ਨੂੰ ਕਹਿੰਦੇ ਵੀ ਖੜੇ ਹੋਈਏ ਆਪਾਂ ਇਕੱਠੇ ਹੋ ਗਏ। ਹੁਣ ਪੈਸੇ ਜੇਬ 'ਚ ਨਹੀਂ ਹੈ, ਉਹ ਕਹਿੰਦਾ ਭਾ ਮੇਰੇ ਖਰਚੇ ਆ, ਉਹ ਕਹਿੰਦਾ ਮੇਰੇ ਬਿੱਲ ਆਉਂਦੇ ਆ। ਉਹ ਬਿੱਲ ਤਾਂ ਸਾਰਿਆਂ ਦੇ ਆਉਂਦੇ ਆ, ਪਰ ਜਿਹੜੇ ਬੰਦੇ ਜਿਹੜੇ ਉਹ ਸ਼ੁਰੂ ਵਿੱਚ ਸਾਡੀ ਇਨਕਮ ਜ਼ਿਆਦਾ ਹੁੰਦੀ ਆ, ਅਸੀਂ ਫਿਊਚਰ ਐਕਸਪੈਂਸ ਨੂੰ ਅਸੀਂ ਐਕਸਪੈਂਡ ਕਰ ਲੈਂਦੇ, ਵਧਾ ਲੈਂਦੇ ਆ, ਤੇ ਉਹ ਸਾਨੂੰ ਫਿਰ ਪੈਸੇ ਬਿੱਲ, ਉਹਦੀਆਂ ਕਿਸ਼ਤਾਂ ਜਾਂ ਕੁਛ ਵੀ ਹੈਗਾ ਉਹ ਦੇਣਾ ਹੀ ਪੈਣਾ ਆ। ਤੇ ਜਦੋਂ ਅਸੀਂ ਉਹ ਦੇਣਾ ਹੁੰਦਾ ਤਾਂ ਉਹ ਫਿਰ ਜੇ ਅਸੀਂ ਰੁਕਦੇ ਹਾਂ, ਸਾਡੇ ਕੋਲ ਪੈਸਾ ਨਾ ਹੋਣ ਦੀ ਵਜ੍ਹਾ ਨਾਲ ਸਾਨੂੰ ਟਰੱਕ ਤੋਰਨਾ ਪੈਂਦਾ। ਮੈਂ ਇਹ ਕਹੂੰਗਾ ਵੀ ਜੋ ਲਵੋ ਜੋ ਮਰਜ਼ੀ, ਪਰ ਘੱਟੋ ਘੱਟ ਆਪਣੀ ਜੇਬ ਦੇ ਵਿੱਚ ਥੋੜਾ ਬਹੁਤਾ ਇੰਨਾ ਕੁ ਰੱਖੋ
ਵੀ ਜੇ ਕੋਈ ਭਰਾ ਆਵਾਜ਼ ਮਾਰਦਾ, ਜੇ ਸਾਨੂੰ ਲੱਗਦਾ ਸਾਡੇ ਅਸੀਂ ਆਪਣੇ ਆਪ ਦੀ ਸੋਚ ਲਈਏ ਵੀ ਸਾਨੂੰ ਲੋੜ ਪੈਂਦੀ ਤਾਂ ਅਸੀਂ ਟਰੱਕ ਖੜਾ ਕਰਨਾ ਪੈਂਦਾ ਜਾਂ ਕੁਝ ਸਟ੍ਰਾਈਕ ਕਰਨੀ ਪੈਂਦੀ ਆ। ਸਟ੍ਰਾਈਕ ਕਰਨ ਦਾ ਮਤਲਬ ਨਹੀਂ ਬਣਦਾ, ਪਰ ਮੈਂ ਤੇ ਉਹੀ ਗੱਲ ਕਹੂੰਗਾ ਵੀ ਬਿਜ਼ਨਸ ਦਾ ਜਿਹੜਾ ਨੌਲੇਜ ਹੈ ਨਾ ਉਹ ਬਹੁਤ ਜ਼ਰੂਰੀ ਆ। ਵੀ ਜੇ ਤੁਹਾਨੂੰ ਇੱਕ ਲੋਡ ਲੱਗਾ ਤੇ 1000 ਬੰਦਾ ਅਸੀਂ ਖੜੇ ਆ, ਤੇ ਉਹ ਲੋਡ ਹੁਣ ਲੈ ਕੇ ਜਾਣ ਲਈ ਜੇ ਅਸੀਂ ਕਹੀਏ 3000 ਦਾ ਲੋਡ ਲਓ ਘੱਟੋ ਘੱਟ ਤਾਂ ਸਾਨੂੰ ਭੁਗਦਾ। ਜੇ ਅਸੀਂ ਕਹੀਏ ਵੀ 2600 ਦਾ, ਮੈਂ ਪੂਰੀ ਇਹ ਵਰਤੋਂ ਸਾਰੀ ਆਪਣੇ ਤੇ ਵੀ ਪੈਨਿਕ ਨਾ ਹੋਵੋ ਵੀ ਉਹ ਲੋਡ ਜਿਹੜਾ ਮਰਜ਼ੀ ਲੈ ਕੇ ਜਾਵੇ 1000 ਬੰਦੇ ਪਿੱਛੇ, ਪਰ ਲੈ ਕੇ ਪੈਸੇ ਲੈ ਕੇ ਜਾਵੇ, ਠੀਕ ਹੈ ਨਾ। ਇਹ ਨਾ ਹੋਵੇ ਇੱਕ ਲੋਡ 3000 ਦਾ ਤੂੰ ਮੈਂ 1500 ਲੈ ਕੇ ਥੇ ਵੀ ਉਹ ਮੈਂ ਬੜਾ ਖੁਸ਼ ਹਾਂ ਲੈ ਮੈਂ ਲੋਡ ਲੈ ਗਿਆ ਬਾਕੀ ਉੱਥੇ ਰਹਿ ਗਏ। ਨਹੀਂ, ਮੈਂ ਨਹੀਂ ਇਸ ਚੀਜ਼ ਦੇ ਹੱਕ 'ਚ ਹੈਗਾ। ਮੈਂ ਕਹੂੰਗਾ ਵੀ ਜਿਹੜਾ ਵੀ ਬੰਦਾ ਉਹ ਲੋਡ ਲੈ ਕੇ ਜਾਵੇ ਆਪਣੇ ਬਣਦੀ ਜਿਹੜੀ ਕੈਲਕੂਲੇਸ਼ਨ ਆ ਕੈਲਕੂਲੇਟ ਕਰਕੇ ਉਹ ਲੈ ਕੇ ਜਾਵੇ। ਇਸ ਚੀਜ਼ ਨੂੰ ਮੁੱਖ ਰੱਖ ਕੇ ਵਰਕ ਕਰੋ। ਬਾਕੀ ਪੈਨਿਕ ਜਿਹੜਾ ਨਾ ਉਹ ਪੈਨਿਕ ਹੋਣਾ ਬਹੁਤ ਸਾਡੇ ਵਿੱਚ ਬਹੁਤ ਹੈਗਾ। ਇਹ ਮਤਲਬ ਕਿ ਵੀ ਬ੍ਰੋਕਰ ਨੇ ਲੋਡ ਲਾਇਆ ਉਹ ਇੱਕਦਮ ਲਾ ਦਿੰਦਾ, ਅਸੀਂ ਪੈਨਿਕ ਹੋਏ ਨੇ ਵੀ ਲੈ ਵੀ ਲੋਡ ਮੁੱਕ ਗਿਆ ਜਾਂ ਕਿੱਦਾਂ ਹੈਗਾ। ਉਹ ਸਾਨੂੰ ਪਲੇ ਕਰਾਉਂ ਕਰਦਾ ਹੁੰਦਾ। ਜਿਹੜੇ ਤੁਸੀਂ ਇਹ ਤੁਹਾਡੇ ਕੋਲ ਪੈਸੇ ਹੋਣਗੇ ਨਾ, ਤੁਹਾਨੂੰ ਪਤਾ ਵੀ ਹੁਣ ਪੈਸੇ ਹੈਗੇ, ਕੋਈ ਗੱਲ ਨਹੀਂ ਇਹਨੂੰ ਟੱਪ ਲਾਂ ਤੋਂ ਜਿੰਨਾ ਟੱਪਦਾ ਜਾਂ ਮੈਂ ਰੋਕ ਕੇ ਆਪਣੇ ਆਪ ਹੀ ਵੇਟ ਕਰੂੰਗਾ ਜਾਂ ਕਿੱਦਾਂ ਹੈਗਾ। ਤੁਹਾਡੇ ਪੈਸੇ ਤੁਹਾਨੂੰ ਮਿਲਣੇ ਆ। ਇਹ ਥਿਊਰੀ ਤੇ ਵਰਕ ਕਰਨ ਦੀ ਲੋੜ ਆ ਸਾਰਿਆਂ ਨੂੰ। ਬਾਕੀ ਭਰਾ ਅਗਰ ਇਹ ਵਰਕ ਕਰਨਗੇ ਨਾ ਤੇ ਫਿਊਚਰ ਵਿੱਚ ਤੁਹਾਡੇ ਸਾਰੀ ਗੇਮ ਤੁਹਾਡੇ ਹੱਥ 'ਚ ਹੋਊਗੀ, ਬ੍ਰੋਕਰਾਂ ਦੇ ਹੱਥ 'ਚ ਨਹੀਂ ਹੋਊਗੀ। ਧੰਨਵਾਦ ਜੀ। ਸੋ ਬਿਲਕੁਲ ਜੋ ਬਿਜ਼ਨਸ ਸਟੱਡੀ ਹੈ ਨਾ ਅੱਜ ਕੱਲ ਸੌਖਾ ਬਹੁਤ ਹੈ ਪ੍ਰਵੀਨ ਜੀ, ਰਮਨ ਜੀ। YouTube ਦੇ ਉੱਤੇ ਆ ਬਹੁਤ ਕੁਝ, ਕਿੰਨਾ ਤੁਹਾਡਾ ਐਕਸਪੈਂਸ ਹੋਣਾ ਸਾਰਾ ਕੁਝ ਹਨਾ ਇਹ ਫਿਗਰ ਆਊਟ। ਹੁਣ ਤੁਹਾਨੂੰ ਮੈਂ ਇੰਟਰਸਟਿੰਗ ਦੱਸਦਾ, ਕਹਿੰਦੇ ਵੀ 40% ਜਿਹੜੇ ਰੀਅਲ ਸਟੇਟ ਦੇ ਏਜੰਟ ਉਹ ਬੈਂਕਰਪਟ ਹੋ ਜਾਂਦੇ ਆ। ਉਹ ਤੁਸੀਂ ਕਹਿਣਾ ਵੀ ਯਾਰ ਪਿਛਲੇ ਸਾਲਾਂ 'ਚ ਘਰ ਤੇ ਘਰ ਵੇਚੀ ਜਾਂਦੇ ਸੀ। ਉਹੀ ਹੁੰਦਾ ਵੀ ਜਿੱਦਾਂ ਅਭੀ ਭਾਜੀ ਦੱਸ ਕੇ ਗਏ ਆ ਵੀ ਪੈਸੇ ਆਉਂਦੇ ਆ, ਖਰਚਾ ਆਪਾਂ ਬਹੁਤ ਵਧਾ ਲੈਂਦੇ ਆ। ਮੁੜ ਕੇ ਜਦੋਂ ਮਾਰਕੀਟ ਐਂਡ ਡੈਡ ਹੋ ਗਈ ਫਿਰ ਹੁਣ 40% ਬੈਂਕਰਪਸੀ ਫਾਈਲ ਕਰਦੇ ਆ ਰੀਅਲ ਸਟੇਟ ਦੇ ਬ੍ਰੋਕਰ ਜਾਂ ਏਜੰਟ ਜਿਹੜੇ ਹੁੰਦੇ ਹੈਗੇ ਆ ਨਾ। ਤੇ 37% ਕਹਿੰਦੇ ਘਰਾਂ ਦੀ ਪੇਮੈਂਟ ਨਹੀਂ ਦੇ ਸਕਦੇ ਹੈਗੇ। ਸੋ ਇਹ ਹਾਲ ਹੁੰਦਾ ਵੀ ਘੱਟੋ ਘੱਟ ਆਪਾਂ ਨੂੰ 6 ਮਹੀਨਿਆਂ ਦਾ ਖਰਚਾ ਆਪਣੇ ਬਿਜ਼ਨਸ ਦਾ ਤੇ ਆਪਣੇ ਘਰ ਦਾ ਆਪਣੇ ਕੋਲ ਬੈਂਕ ਸੇਫ ਪਿਆ ਹੋਣਾ ਚਾਹੀਦਾ। ਜੀ ਜੀ। ਆਪਣੇ ਅਗਲੇ ਕਾਲਰ ਨੇ ਜੀ ਰਾਜ ਜੀ। ਸਤਿ ਸ਼੍ਰੀ ਅਕਾਲ ਰਾਜ ਜੀ, ਤੁਸੀਂ ਆਉਣੇ ਰਹੋ। ਹਾਂਜੀ ਭਾਜੀ, ਮੈਂ ਇੱਕ ਇਨਫੋਰਮੇਸ਼ਨ ਸ਼ੇਅਰ ਕਰਨੀ ਸੀਗੀ। ਅੱਜ ਕੱਲ੍ਹ ਨਾ ਜਿੱਦਾਂ ਹਾਇਰਿੰਗ ਦੀ ਐਡ ਆ ਰਹੀ ਹੈ ਕਈ ਜਗ੍ਹਾ ਤੇ ਫੇਸਬੁੱਕ ਵਗੈਰਾ ਤੇ ਉਹਦੇ 'ਚ ਇੱਕ ਬਹੁਤ ਵੱਡਾ ਸਕੈਮ ਚੱਲ ਰਿਹਾ ਹੈ। ਉਹ ਜਿੱਦਾਂ ਆਫਰ ਕਰਦੇ ਆ 65-70 ਸੈਂਟਸ ਮਾਈਲ, ਬਾਕਸ ਟਰੱਕ ਦੇ ਬੜੇ ਅੱਛੇ ਪੈਸੇ ਆਫਰ ਕਰਦੇ ਨੇ ਤੁਹਾਨੂੰ। ਤੇ ਉਹ ਕਰਦੇ ਕੀ ਨੇ ਜੀ ਕਿ ਜਦੋਂ ਤੁਸੀਂ ਉਹਨਾਂ ਨੂੰ ਕਾਲ ਕਰਦੇ ਹੋ ਨਾ ਹਾਇਰਿੰਗ ਵਾਸਤੇ, ਕਿਉਂਕਿ ਮੋਸਟਲੀ ਹੁਣ ਦੇਖੋ ਆਪਣਾ ਡਰਾਈਵਿੰਗ ਦੀ ਜੋਬ ਵਾਸਤੇ ਲੋਕੀ ਬਹੁਤ ਲੱਭ ਰਹੇ ਨੇ ਹਨਾ। ਤੇ ਉਹ ਜਦੋਂ ਉਹਨਾਂ ਨੂੰ ਕਾਲ ਕਰਦੇ ਨੇ ਉਹ ਪਹਿਲੇ ਉਹਨਾਂ ਦਾ ਸਟੈਪ ਹੁੰਦਾ, ਕਹਿੰਦੇ ਠੀਕ ਹੈ ਆਪਣੀ ਸੀਰੀਅਲ ਦੀ ਕਾਪੀ ਸੈਂਡ ਕਰੋ ਜੀ, ਅੱਗੇ ਫਰੰਟ ਔਰ ਬੈਕ ਦੀ। ਤੁਸੀਂ ਉਹ ਸੈਂਡ ਕਰਦੇ ਹੋ, ਤੁਹਾਨੂੰ ਫਿਰ ਪੂਰਾ ਟਾਈਮ ਦਿੰਦੇ ਨੇ ਕਿ ਬੰਦੇ ਨੂੰ ਇਹ ਨਾ ਲੱਗੇ ਕਿ ਉਹ ਹਰੀ ਕਰ ਰਹੇ ਨੇ। ਅੱਧੇ ਪੌਣੇ ਘੰਟੇ ਬਾਅਦ ਤੁਹਾਨੂੰ ਇੱਕ ਅੱਧੀ ਹੋਰ ਰਿਕੁਆਇਰਮੈਂਟ ਕਰਕੇ ਫਿਰ ਤੁਹਾਨੂੰ ਡਿਟੇਲ ਦੱਸਣਗੇ। ਤੁਸੀਂ ਪੁੱਛੋਗੇ ਕਿੰਨੇ ਪੈਸੇ ਦਿਓਗੇ, W2 ਦਿਓਗੇ, 1099, ਉਹ ਤੁਹਾਡੀਆਂ ਸਾਰੀਆਂ ਚੀਜ਼ਾਂ ਨਾਲ ਐਗਰੀ ਕਰਦੇ ਜਾਣਗੇ ਜੀ। ਮੈਂ W2 ਨਹੀਂ ਲੈਣਾ, 1099, ਉਹ ਕਹਿੰਗੇ ਸੋਕੇ ਕੰਪਨੀ ਐਡਜਸਟ ਕਰ ਲੇਗੀ, 1099 ਦੇ ਦਿਆਂਗੇ। ਤੁਹਾਨੂੰ ਪੈਸੇ ਬੜੇ ਅੱਛੇ ਆਫਰ ਕਰਨਗੇ। ਅੱਧੇ ਪੌਣੇ ਘੰਟੇ ਬਾਅਦ ਤੁਹਾਨੂੰ ਉਹ ਕਹਿਣਗੇ ਆਪਣਾ ਸੋਸ਼ਲ ਸਿਕਿਉਰਿਟੀ ਨੰਬਰ ਦਿਓ ਜੀ। ਜਦੋਂ ਆਪਾਂ ਸੋਸ਼ਲ ਸਿਕਿਉਰਿਟੀ ਨੰਬਰ ਮੈਂ ਦੇਣ ਤੋਂ ਉਹਨੂੰ ਮਨਾ ਕੀਤਾ ਵੀ ਮੈਂ ਕਿਹਾ ਮੈਂ ਸੋਸ਼ਲ ਸਿਕਿਉਰਿਟੀ ਨਹੀਂ ਦੇਣਾ, ਤੇ ਤੁਸੀਂ ਪਹਿਲੇ ਐਪਲੀਕੇਸ਼ਨ ਦਿਓ। ਕਹਿੰਦਾ ਵੀ ਕੰਪਨੀ ਦਾ ਪ੍ਰੋਸੈਸ ਹੈ, ਜਿਹੜੀ ਰਿਕੁਆਇਰਮੈਂਟ ਹੈਗੀ ਹੈ। ਤੁਸੀਂ ਕਹਿੰਦੇ ਇੱਕ ਕੰਮ ਕਰੋ, ਜੇ ਤੁਸੀਂ ਨਹੀਂ ਦੇਣਾ ਚਾਹੁੰਦੇ ਇਨਫੋਰਮੇਸ਼ਨ ਤਾਂ ਤੁਸੀਂ ID.me ਤੇ ਚਲੇ ਜਾਓ, ਉੱਥੇ ਆਪਣੀ ਇਨਫੋਰਮੇਸ਼ਨ ਫਿਲ ਕਰ ਦਿਓ ਵੀ ਤੁਹਾਨੂੰ ਅਗਰ ਸਾਡੇ ਤੇ ਕੋਈ ਉਹ ਲੱਗ ਰਿਹਾ ਤੇ। ਉਹ ਮੈਂ ID.me ਦੀ ਜਿਹੜੀ ਸਾਈਟ ਤੇ ਗਿਆ, ਉਹ IRS ਦੀ ਸਾਈਟ ਹੈ। ਉਹਦੇ ਤੁਹਾਡਾ ਪਹੁੰਚ ਜਾਣਾ, ਤੁਹਾਡੀ ਸੋਸ਼ਲ ਸਿਕਿਉਰਿਟੀ, ਤੁਹਾਡਾ ਜਿਹੜਾ ਵੀ ਜੋ ਵੀ ਤੁਹਾਡੀ ਬੈਂਕ ਡਿਟੇਲਸ ਹੈਗੀਆਂ ਨੇ। ਤੇ ਉਹ ਇੱਕ ਹਿਸਾਬ ਨਾਲ ਭਾਜੀ ਉਹ ਬਹੁਤ ਵੱਡਾ ਸਕੈਮ ਚੱਲ ਰਿਹਾ। ਤੇ ਮੈਂ ਇਹੋ ਅਵੇਅਰ ਕਰਨਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਹਾਇਰਿੰਗ ਵਾਸਤੇ ਅਪਲਾਈ ਕਰੇ ਉਹਨਾਂ ਕੋਲੋਂ ਕੰਪਨੀ ਦੀ ਲੈਟਰ, ਉਹ ਜਿਹੜੀ ਐਪਲੀਕੇਸ਼ਨ ਹੈਗੀ ਆ ਹਾਇਰਿੰਗ ਐਪਲੀਕੇਸ਼ਨ, ਉਹ ਡਿਟੇਲ ਮੰਗਾਏ, ਦੈਨ ਉਹਦੇ 'ਚ ਫਿਲ ਕਰੇ। ਕਿਉਂਕਿ ਉਹਨੇ ਮੈਨੂੰ ਸਾਰਾ ਕੁਝ ਦਿੱਤਾ ਜੀ, ਆਪਣੀ MC ਨੰਬਰ ਵੀ ਦਿੱਤਾ, ਕੰਪਨੀ ਦਾ ਨਾਮ ਵੀ ਦਿੱਤਾ। ਫਿਰ ਮੈਂ MC ਸੇਫਰ ਤੇ ਪਾ ਕੇ ਓਨਰ ਦੇ ਨਾਲ ਡਾਇਰੈਕਟ ਗੱਲ ਕੀਤੀ। ਮੈਂ ਕਿਹਾ ਵੀ ਉਹ ਮਿਸ਼ੀਗਨ ਉੱਥੋਂ ਦੀ ਸੀਗੀ, ਨਬਰਾਸਕਾ ਦੀ ਕੰਪਨੀ। ਉਹ ਕਹਿੰਦਾ ਅਸੀਂ ਕੋਈ ਹਾਇਰਿੰਗ ਨਹੀਂ ਕਰਦੇ, ਸਾਨੂੰ ਪਹਿਲੇ ਵੀ 2-3 ਕਾਲ ਆਈਆਂ, ਪਰ ਸਕੈਮ ਹੈ, ਬਹੁਤ ਵੱਡਾ ਸਕੈਮ ਚੱਲ ਰਿਹਾ ਹਾਇਰਿੰਗ ਦਾ। ਆਹੀ ਮੈਂ ਥੋੜੀ ਇਨਫੋਰਮੇਸ਼ਨ ਸ਼ੇਅਰ ਕਰਨੀ ਸੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਬਹੁਤ। ਸਾਡੇ ਜਿੰਨੇ ਵੀ ਕਾਲਰਸ ਨੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਬਹੁਤ ਥੋੜਾ ਰਹਿ ਗਿਆ ਤੇ ਆਪਣੀ ਗੱਲ ਜਿਹੜੀ ਆ ਉਹ ਕਿਰਪਾ ਕਰਕੇ ਸ਼ਾਰਟ ਦੇ ਵਿੱਚ ਜਿਹੜੀ ਆ ਉਹ ਮੁਕਾਉਣ ਦੀ ਕੋਸ਼ਿਸ਼ ਕਰੀਏ ਆਪਾਂ ਸਾਰੇ। ਸਮਾਂ ਥੋੜਾ ਜੀ। ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿਹੜਾ ਫਿਲਮਾਂ ਦੇ ਵਿੱਚ ਮੀਟਿੰਗ ਰੱਖੀ ਗਈ ਆ, ਮੈਂ ਉਹਦੇ ਬਾਰੇ ਥੋੜਾ ਜਾਣਿਆ ਹੈਗਾ ਜੀ। ਜਿੱਦਾਂ ਕਿ ਜਿਹੜੇ ਡਿਸਟ੍ਰਿਕਟ 1 ਤੋਂ ਸੈਨੇਟਰ ਹੈਗੇ ਆ ਬ੍ਰਾਇਨ ਬੈਲ, ਉਹਨਾਂ ਦੇ ਨਾਲ ਗੱਲ ਹੋਈ ਸੀਗੀ।
ਪਿਛਲੇ ਵੀਕ ਉਹਨਾਂ ਨੇ 5 ਜੁਲਾਈ ਨੂੰ ਉੱਥੇ ਮਿਲਣ ਦਾ ਵੀ ਟਾਈਮ ਦਿੱਤਾ। ਇਹ ਇੱਕ ਮੀਟਿੰਗ ਹੈਗੀ ਆ ਵੀ ਤੁਹਾਡੇ ਕਿਹੜੇ ਇਸ਼ੂ ਨੇ, ਕਿਹੜੀ ਪ੍ਰੋਬਲਮਸ ਨੇ, ਠੀਕ ਹੈ ਜੀ, ਉਹਨੂੰ ਤੁਸੀਂ ਇਨਵੈਸਟਡ ਕਰਕੇ ਲੈ ਕੇ ਆਓ। ਜੀ। ਜਿਹੜਾ ਪਹਿਲਾਂ ਵੀਰ ਗੱਲ ਕਰਕੇ ਗਿਆ ਡਬਲ ਬ੍ਰੋਕਰੇਜ ਦਾ, ਉਹ ਵੱਡਾ ਮੁੱਦਾ ਹੈਗਾ ਵੀਰੇ। ਸਾਨੂੰ ਇਹ ਨਹੀਂ ਹੈਗਾ ਵੀ ਜੇ ਕੋਈ ਹੋਰ ਹੈਗਾ ਤੇ ਅਸੀਂ ਇਹਨੂੰ ਛੱਡ ਦਈਏ। ਜਿਹੜੀਆਂ ਲੌਗ ਬੁੱਕਾਂ ਐਡਿਟ ਹੋ ਰਹੀਆਂ ਇੰਡੀਆ ਤੋਂ ਬਹਿ ਕੇ, ਉਹ ਸਾਡੀਆਂ ਵੱਡੀਆਂ ਕੰਪਨੀਆਂ, ਜਿਹੜੇ ਵੱਡੇ ਫਲੀਟ ਆ, ਉਹ ਕਰਵਾ ਰਹੇ ਆ। ਉਹ ਵਿਦ ਪ੍ਰੂਫ ਹੈਗੇ ਆ, ਪੇਸ਼ ਕਰ ਸਕਦੇ, ਰਾਈਟ। ਕਿਉਂਕਿ ਜਿਹੜੇ ਸਮਾਲ ਅੱਜ ਜਿਹੜਾ ਸਫਰ ਕਰ ਰਿਹਾ ਸਭ ਤੋਂ ਜ਼ਿਆਦਾ, ਜਾਂ ਤਾਂ ਸਮਾਲ ਫਰੇਟ ਤੇ ਓਨਰ ਆਪਰੇਟਰ, ਜਿੰਨੇ ਵੀ ਡਿਸਪੈਚਰ ਨੇ, ਕਿਹੜਾ ਡਿਸਪੈਚਰ ਆ ਰੀਅਲ ਰੇਟ ਕਨਫਰਮੇਸ਼ਨ ਦਿੰਦਾ, ਸਭ ਤੋਂ ਜ਼ਿਆਦਾ ਕੁੰਡੀ ਉਹਨਾਂ ਨੂੰ ਲੱਗਦੀ ਆ। ਉਹ ਸਾਰੇ ਦੁਖੀ ਨੇ, ਉਹਨਾਂ ਦੇ ਤਾਂ ਘਰਾਂ ਦੇ ਖਰਚੇ ਨਹੀਂ ਪੂਰੇ ਹੁੰਦੇ ਲੋਕਾਂ ਨੇ, ਕਿ ਕਿੱਧਰ ਨੂੰ ਜਾਣ। ਜਾਂ ਲੋਡ ਬੋਰਡ ਤੇ ਕੋਈ ਲੋਡ ਆਣਾ ਹੀ ਨਹੀਂ ਹੈਗਾ, ਉਹਨੂੰ ਮਿਲਣਾ ਹੀ ਨਹੀਂ ਹੈਗਾ। ਵੱਡੇ ਫਰੇਟ ਪਹਿਲੇ ਲੈ ਕੇ, ਜਿੱਦਾਂ ਧਨੌਲੇ ਦੀ ਮੰਡੀ ਦੇ ਵਿੱਚ ਡੰਗਰ ਵੇਚਦੇ ਆ, ਉੱਦਾਂ ਦਾ ਗਰੁੱਪਾਂ ਦੇ ਵਿੱਚ ਲੋਡ ਵੇਚਦੇ ਆ। ਮੈਂ 1000 ਲੋਡ ਰੋਜ਼ ਦਾ ਭੇਜ ਦੇਣਾ ਗਰੁੱਪਾਂ 'ਚ। ਮੇਰੇ ਸਕਰੀਨ ਸ਼ਾਟ ਵਿਦ ਪ੍ਰੂਫ ਲੈ ਕੇ ਰੱਖੇ ਹੋਏ ਆ। ਵੇਚਦੇ ਆ ਦਿੱਲੀ, ਲੋਡ ਬੋਰਡ ਤੇ ਆਉਣਾ ਹੀ ਨਹੀਂ ਹੈਗਾ। ਅਸੀਂ ਇੱਕ ਗੱਲ ਕਰਦੇ ਹਾਂ, ਅਸੀਂ ਇਹਨਾਂ ਦੀ ਤਾਂ ਗੱਲ ਹੀ ਨਹੀਂ ਸੁਣਦੇ ਜਦੋਂ ਵੀ ਹੁੰਦੀ ਆ। ਨਾ ਜੀ ਤੁਸੀਂ ਨਾ ਚੱਕੋ, ਜਦ ਆਉਣੀ ਨਹੀਂ, ਚੱਕਾਂ ਕਿੱਥੋਂ? ਮੈਂ 3 ਦਿਨ ਦਾ ਖੜਾ, ਲੋਡ ਹੈ ਨਹੀਂ, ਗੱਲ ਮੇਰੇ ਮਰਜ਼ੀ ਦਾ ਮਿਲਿਆ ਨਹੀਂ, ਕਿੱਥੋਂ ਚੱਕੂ ਮੈਂ? ਇਹ ਸਾਰੇ ਦੁਖੀ ਹੈ। ਕਿਹੜਾ ਡਿਸਪੈਚਰ ਹੈਗਾ? ਕਈ ਬੰਦੇ ਤਾਂ ਏਦਾਂ ਦੇ ਹੈਗੇ, ਉਹਨਾਂ ਕੋਲ ਆਪਣੀ MC ਹੈ ਨਹੀਂ, ਕਿਸੇ ਦੀ MC ਯੂਜ਼ ਕਰਕੇ ਸੇਫਰ ਦੇ ਉੱਤੇ ਉਹਨਾਂ ਨੇ 10-10 ਟਰੱਕ ਪਾਏ ਹੋਏ ਨੇ, ਉਹਨਾਂ ਕੋਲ ਸਿਰਫ ਇੱਕ ਟਰੱਕ ਆ। ਇਹ ਮੈਸੇਜ ਯੂਜ਼ ਨਹੀਂ ਹੈਗਾ ਟਰਾਂਸਪੋਰਟੇਸ਼ਨ ਦਾ ਜਾਂ ਇੱਥੋਂ ਦੇ ਸਿਸਟਮ ਦਾ। ਜਾਂ ਤੁਹਾਡੇ ਕੋਲ ਟਰੱਕ ਇੱਕ ਆ, ਤੁਸੀਂ ਸੇਫਰ ਤੇ 10 ਕਰ ਦਿੰਦੇ ਹੋ, ਬ੍ਰੋਕਰ ਤੇ ਲੋਡ ਲੈਣ ਲਈ ਤੁਸੀਂ 20 ਟਰੱਕਾਂ ਦੇ ਲੋਡ ਲੈ ਲਏ, ਜਾਂ ਤੁਹਾਡੇ DOT ਦੇ ਉੱਤੇ ਸੇਫਰ ਤੋਂ ਟਰੱਕ ਹਟਾ ਦਿੰਦੇ ਹੋ, ਰਾਈਟ। ਤੁਸੀਂ ਦੂਜਿਆਂ ਦਾ ਹੱਕ ਵੀ ਲੈ ਜਾਂਦੇ ਹੋ। ਬਹੁਤ ਸਾਰੇ ਇਸ਼ੂ ਆ ਜਿਹੜੇ ਜੈਨੂਅਨ ਆ। ਤੇ ਮੈਂ ਕਹਿੰਦਾ ਸਾਰਿਆਂ ਨੂੰ ਉੱਥੇ ਬਿਲਕੁਲ ਪਹੁੰਚਣਾ ਚਾਹੀਦਾ, ਸਾਰਿਆਂ ਨੂੰ ਦੱਸਣਾ ਚਾਹੀਦਾ। ਤੇ ਇਹ ਸਾਡੇ ਹੀ ਲੋਕ, ਮੇਰੇ ਨਾਲ ਹੀ ਕੰਪਨੀ ਦੇ ਟਰੱਕ ਈਸਟ ਤੋਂ ਆਏ, ਮੇਰੇ ਤੋਂ 1 ਦਿਨ ਪਹਿਲਾਂ ਪਹੁੰਚ ਗਿਆ। ਕਿਉਂਕਿ ਮੈਂ ਡਰਾਈਵਰ ਨੂੰ ਪੁੱਛਿਆ, ਉਹ ਕਹਿੰਦਾ ਭਾਜੀ ਸਾਡੇ ਬੌਸ ਨੇ ਬੁੱਕ ਮੇਰੀ ਸੈੱਟ ਕਰਾਤੀ ਇੰਡੀਆ ਤੋਂ। ਕਿਹੜਾ ਨਹੀਂ ਕਰਾਉਂਦਾ ਦੱਸੋ? ਕਰਾਉਂਦੇ ਆ। ਓਨਰ ਆਪਰੇਟਰ ਕਦੇ ਨਹੀਂ ਕਰਦਾ, ਹੋਊਗਾ ਕੋਈ 1% ਨਹੀਂ ਕਰਦਾ। ਮੈਂ ਅੱਜ ਤੱਕ ਮੈਂ ਗੁਰਦੁਆਰੇ ਸਹੁੰ ਖਾ ਕੇ ਕਹਿ ਸਕਦਾ, ਜਦ ਦੀ ਬੁੱਕ ਲੱਗੀ ਆ ਮੈਂ 5 ਮਿੰਟ ਐਡਿਟ ਨਹੀਂ ਕੀਤੀ ਕਦੇ। ਠੀਕ ਹੈ। ਹਾਂ, ਇਹ ਪ੍ਰੋਬਲਮ ਹੈਗੀ ਆ। ਭਾਜੀ ਪਹਿਲਾਂ ਜਿਹੜੇ ਗੱਲ ਕਰਕੇ ਗਏ ਆਏ ਸੀਗੇ ਜਸਵਿੰਦਰ ਸਿੰਘ, ਮੈਂ ਐਗਰੀ ਉਹਨਾਂ ਦੀ ਗੱਲ ਦੇ ਨਾਲ। ਉਹਨਾਂ ਨੇ ਵਧੀਆ ਗੱਲ ਕੀਤੀ ਆ, ਠੋਕ ਕੇ ਕੀਤੀ ਆ। ਹਰ ਕਿਸੇ ਨੂੰ ਹੱਕ ਹੈਗਾ ਇੱਥੇ ਆਪਣੀ ਗੱਲ ਕਹਿਣ ਦਾ। ਇਹਨੂੰ ਮੈਂ ਕਹਿੰਦਾ ਵਾਈਟ ਹਾਊਸ ਤੱਕ ਲੈ ਕੇ ਜਾਣੀ ਚਾਹੀਦੀ ਹੈ। ਇਹਦਾ ਮਤਲਬ ਸਾਡੇ ਨਿਆਣੇ ਡਰਾਈਵਰ ਤੇ ਇੱਦਾਂ ਨਹੀਂ ਰਹਿ ਜਾਣਗੇ। ਜਿਹੜੇ ਲੋਕ ਪੁਰਾਣੇ ਲੋਕ ਬੈਠੇ ਆ, ਇਹੋ ਹੀ ਸਾਰਾ ਕੁਝ ਕਰਨਗੇ ਡਿਸਾਈਡ, ਇਹੋ ਹੀ ਲੋਡ ਲੈ ਕੇ ਅੱਗੇ ਲੋਡ ਬੋਰਡ ਤੋਂ ਲੈ ਕੇ ਗਰੁੱਪਾਂ 'ਚ ਵੇਚਣਗੇ। ਮਤਲਬ ਕੋਈ ਇੱਥੇ ਨਹੀਂ ਹੋ ਸਕਦਾ, ਹੈ ਨਾ। ਇਹ ਨਜਾਇਜ਼ ਧੱਕਾ ਹੈਗਾ, ਜਿਹੜੇ ਓਨਰ ਆਪਰੇਟਰ ਨਾਲ ਖਾਸ ਕਰਕੇ ਧੱਕਾ ਹੈਗਾ। ਫਿਰ ਡਰਾਈਵਰਾਂ ਦੇ ਪੈਸੇ ਘੱਟਦੇ ਆ। ਜੇ ਸਾਨੂੰ ਰੇਟ ਚੰਗੇ ਮਿਲਣਗੇ ਤਾਂ ਡਰਾਈਵਰ ਨੂੰ ਵੀ ਪੈਸੇ ਚੰਗੇ ਮਿਲ ਸਕਦੇ ਆ ਜੀ। ਇਹਦੇ ਵਿੱਚ ਇਕੱਠੇ ਹੋਣ ਦੀ ਲੋੜ ਹੈਗੀ ਹੈ ਜ਼ਰੂਰੀ। ਮੈਂ ਕਹਿੰਦਾ ਸਾਰੇ ਪਹੁੰਚੋ, ਜਿੰਨੇ ਇਸ਼ੂ ਆ, ਬਹੁਤ ਇਸ਼ੂ ਹੈਗੇ। ਮੈਂ ਵੀ ਲਿਸਟਡ ਕੀਤੇ ਹੋਏ ਆਪਣੇ ਕੋਲੇ ਜੀ, ਜਿਹੜੇ ਮੈਂ ਫੇਸ ਕੀਤੇ ਆ, ਮੈਂ ਦਊਂਗਾ। ਠੀਕ ਹੈ ਜੀ, ਥੈਂਕ ਯੂ ਜੀ। ਪਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ। ਪਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ। ਸਤਿ ਸ਼੍ਰੀ ਅਕਾਲ ਜੀ, ਬਹੁਤ ਥੈਂਕ ਯੂ ਜੀ। ਮੈਂ ਆਪਣੇ ਮਨਟੀਕੇ ਤੋਂ ਪਰਮਜੀਤ ਸਿੰਘ ਬੋਲ ਰਿਹਾ ਜੀ। ਸਾਰੇ ਵੀਰਾਂ ਦੇ ਬੜੇ ਸੁਝਾਅ ਸੁਣੇ ਆ, ਬਹੁਤ ਵਧੀਆ ਜਾਣਕਾਰੀ ਮਿਲ ਰਹੀ ਆ। ਠੀਕ ਹੈ ਜੀ, ਥੈਂਕ ਯੂ ਸਾਰਿਆਂ ਦਾ ਜੀ। ਤੇ ਮੈਂ ਇੱਕ ਗਲਤੀ ਕਰ ਚੁੱਕਿਆ ਹੈਗਾ, ਮੈਂ ਉਹਨੂੰ ਗਲਤੀ ਕਹਿ ਸਕਦਾ। ਮੈਂ ਆਪਣੇ ਸਰੋਤਿਆਂ ਤੋਂ ਗਲਤੀ ਆਪਣੀ ਸੁਧਾਰਨੀ ਚਾਹੁੰਦਾ ਵੀ ਕਿਸ ਤਰ੍ਹਾਂ ਉਹ ਮੈਨੂੰ ਕੋਈ ਸੁਝਾਅ ਦਿਓ, ਸੁਧਾਰੀ ਜਾਵੇ। ਮੈਂ ਆਪਣੇ ਕਿਸੇ ਯਾਰ ਦੋਸਤ ਨੂੰ ਟਰੇਲਾ ਦੇ ਬੈਠਾ ਵੀ ਤੂੰ 2-4 ਦਿਨ, ਉਹ ਕਹਿੰਦਾ ਮੈਂ ਚਲਾ ਕੇ ਤੇ ਟਰੇਲਾ ਆਪਣਾ ਮੈਂ ਤੇ ਤੋਂ ਬਾਏ ਕਰ ਲਾਂਗਾ। ਜੀ। ਤੇ 1 ਸਾਲ ਹੋ ਗਿਆ, ਟਰੇਲਾ ਮੇਰਾ ਰੈਂਟ ਤੇ ਸੀ, ਰੈਂਟ ਤੋਂ ਕਢਾ ਕੇ ਉਹਨੂੰ ਮੈਂ ਟਰੇਲਾ ਪਵਾ ਦਿੱਤਾ ਹੈਗਾ। ਤੇ 1 ਸਾਲ ਤੋਂ ਬੰਦਾ ਮੈਨੂੰ ਪਰੇਸ਼ਾਨ ਕਰ ਰਿਹਾ, ਨਾ ਤੇ ਪੇਮੈਂਟ ਦੇ ਰਿਹਾ, ਨਾ ਹੁਣ ਰੈਂਟ ਥੋੜਾ ਟਾਈਮ ਲਈ ਉਹਨੇ ਪੇ ਕੀਤਾ ਤੇ ਹੁਣ ਰੈਂਟ ਵੀ ਪੇ ਨਹੀਂ ਕਰ ਰਿਹਾ। ਠੀਕ ਹੈ। ਤੇ ਕਿਸ਼ਤ ਪਹਿਲਾਂ ਦੇਣੀ ਪੇ ਚਾਲੂ ਕਰਤੀ ਉਹਨੇ ਤੇ $700, ਤੇ ਹੁਣ $700 ਕਿਸ਼ਤ ਦੇਣੀ ਵੀ ਬੰਦ ਕਰਤੀ ਹੈਗੀ ਆ। ਤੇ ਉੱਪਰੋਂ ਉਹ ਧਮਕੀਆਂ ਦਿੰਦੇ ਆ ਜੀ, ਅਸੀਂ ਤਾਂ ਪਹਿਲੇ ਬਹੁਤ ਪਰੇਸ਼ਾਨ ਹੈ, ਸਾਨੂੰ ਪਰੇਸ਼ਾਨ ਕਰੋ। ਨਾ ਮੈਨੂੰ ਟਰੇਲਾ ਵਾਪਸ ਕਰ ਰਿਹਾ, ਨਾ ਮੇਰੀ ਕਿਸ਼ਤ ਦੇ ਰਿਹਾ, ਨਾ ਮੇਰੇ ਕੋਲ ਲਿਖਤ ਪੜਤ ਕਰ ਰਿਹਾ। ਟਰੇਲਾ ਕਦੋਂ ਮੋੜੇਗਾ, ਕੀ ਕਰੇਗਾ? ਤੇ ਕੁਝ ਸਮਝ ਨਹੀਂ ਆਉਂਦੀ ਵੀ ਮੈਨੂੰ ਹੁਣ ਕੀ ਕਰਨਾ ਚਾਹੀਦਾ। ਵੀ ਆਪਣੀ ਕਮਿਊਨਿਟੀ ਚ ਇੱਦਾਂ ਦਾ ਕੰਮ ਫਿਰ ਮੁੜ ਕੇ ਵੀਰ ਜੀ ਨੇ ਅੱਗੇ ਆਪਣੇ ਇੱਥੇ ਪ੍ਰੋਬਲਮ ਆਈ ਆ ਓਰੀਗਨ ਦੇ ਵਿੱਚ 2 ਬ੍ਰਦਰਾਂ ਵਾਲੀ। ਤੇ ਉਦੋਂ ਕਿਹਾ ਸੀ ਵੀ ਕੋਈ ਵੀ ਆਪਣੇ ਕਮਿਊਨਿਟੀ ਚ ਇੱਦਾਂ ਦੀ ਕੋਈ ਡਿਸਪਿਊਟ, ਕੋਈ ਪ੍ਰੋਬਲਮ ਹੁੰਦੀ ਆ, ਕੋਰਟ ਕਚਹਿਰੀ ਜਾਣ ਤੋਂ ਪਹਿਲਾਂ ਆਪਣੀ ਕਮਿਊਨਿਟੀ ਚ ਆਪੇ ਆਪਾਂ ਬੈਠ ਕੇ ਉਹਨੂੰ ਸੁਲਝਾ ਲਿਆ ਜਾਵੇ ਤੇ ਵਧੀਆ ਆ। ਪਰ ਚੰਗਾ ਨਹੀਂ ਲੱਗਦਾ, ਅਸੀਂ ਸਿਆਣੇ ਬਿਆਣੇ ਚਿੱਟੀਆਂ ਦਾੜੀਆਂ ਵਾਲੇ ਆ ਤੇ ਮੁੜ ਕੇ ਏਦਾਂ ਦਾ ਅਸੀਂ ਜਲੂਸ ਆਪਣਾ ਇੰਡੀਆ ਚ ਤਾਂ ਸਾਨੂੰ ਛਿੱਤਰ ਪੈਂਦੇ ਹੀ ਆ ਜੀ।
ਦਾੜੀਆਂ ਕੇਸਾਂ ਵਾਲਿਆਂ ਤੇ ਇੱਥੇ ਵੀ ਆਹੀ ਕੁਝ ਅਸੀਂ ਆਪ ਆਪਣੇ ਸਾਰਾ ਇੱਥੇ ਆਪਣਾ ਜਲੂਸ ਕਢਾ ਰਹੇ ਹਾਂ ਜਾ ਕੇ। ਠੀਕ ਹੈ ਜੀ ਪਰਮਜੀਤ, ਪਲੀਜ਼ ਮੈਨੂੰ ਸੁਝਾਅ ਕੋਈ ਦਿੱਤਾ ਜਾਵੇ ਮੈਂ ਜੀ। ਕਿਸ ਤਰ੍ਹਾਂ ਉਹਨਾਂ ਦਾ ਇਹ ਕਲੀਅਰ ਹੋ ਸਕਦਾ। ਜੀ ਪਰਮਜੀਤ ਜੀ, ਥੈਂਕ ਯੂ। ਕੱਲ ਜਿਹੜਾ ਸਾਂਝੀ ਸਾਥ ਦਾ ਸ਼ੋਅ ਸੀਗਾ ਉਹਦੇ ਵਿੱਚ ਵੀ ਤੁਹਾਡੀ ਇਸ ਸਮੱਸਿਆ ਬਾਰੇ ਜ਼ਿਕਰ ਕੀਤਾ ਸੀਗਾ ਜੀ, ਉਹਦੇ ਵਿੱਚ ਵੀ ਤੁਸੀਂ ਕਾਲ ਕੀਤੀ ਸੀ। ਜੀ ਆਇਆਂ ਨੂੰ, ਕੋਈ ਗੱਲ ਨਹੀਂ, ਤੇ ਆਪਾਂ ਜ਼ਰੂਰ ਇਹਦੇ ਬਾਰੇ ਸੁਝਾਅ ਜਿਹੜੇ ਲੈ ਲਾਂਗੇ। ਸਵਰਨ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਵਰਨ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਆਪਣੇ ਸਾਰੇ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੇਰਾ ਜੀ ਮੈਂ ਐਡਵਾਈਸ ਲੈਣੀ ਹੈ ਰਮਨ ਜੀ ਤੋਂ ਜੀ। ਮੈਂ ਨਾ ਕੈਨੇਡਾ ਤੋਂ ਆਇਆ ਸੀ, ਮੈਂ ਇੱਥੇ ਟੈਕਸਸ ਪਹੁੰਚਿਆ ਹਾਈਵੇ 30 ਤੇ 110 ਐਕਟ ਤੇ 55 ਗਲਾਸ ਤੋਂ ਪਹਿਲਾਂ ਜੀ ਮੈਂ ਰਸਤੇ ਤੇ ਟਰੱਕ ਖੜਾ ਕੀਤਾ ਰਾਤ ਨੂੰ ਜੀ। ਠੀਕ ਹੈ ਜੀ। ਤੇ ਉਹ ਜਿਹੜੇ ਪਾਰਕਾਂ ਹੁੰਦੀਆਂ, ਪਾਰਕਾਂ ਦੇ ਪਿੱਛੇ ਨਾ ਥੋੜੀ ਜਗ੍ਹਾ ਹੁੰਦੀ ਹੈ ਜੀ, ਜਿਵੇਂ ਜਗ੍ਹਾ ਨਹੀਂ ਸੀ ਮੈਂ ਪਿੱਛੇ ਪਾਰਕਾਂ ਦੇ ਲਾਤਾ ਜੀ। ਤੇ ਪੁਲਿਸ ਵਾਲੇ ਰਾਤ ਨੂੰ ਆਏ, ਜਿੰਨੇ ਵੀ ਟਰੱਕ ਇੱਦਾਂ ਸਾਰੇ ਖੜੇ ਸੀ ਲੈਣ ਬਾਈ, ਸਭ ਦੇ ਪਿੱਛੇ ਟਿਕਟ ਲਾ ਕੇ ਚਲੇ ਗਏ $200 ਦੀ ਜੀ। ਉਹ ਕਿ ਮੈਨੂੰ ਕੋਰਟ ਜਾਣਾ ਚਾਹੀਦਾ, ਕੀ ਕਰਨਾ ਚਾਹੀਦਾ ਜੀ? ਪਾਰਕ ਖੜੇ ਲਾ ਗਿਆ, ਦੇਖੋ ਜੀ ਕੋਈ ਰਸਤਾ ਨਹੀਂ ਬਲੌਕ ਕੀਤਾ, ਕੁਛ ਨਹੀਂ ਕੀਤਾ ਜੀ। ਠੀਕ ਹੈ ਜੀ, ਪੁੱਛ ਲੈਨੇ ਮੈਂ ਸਲਾਹ। ਹਾਂਜੀ ਰਮਨ ਜੀ ਪਲੀਜ਼। ਹਾਂਜੀ, ਜੇ ਪਾਰਕਿੰਗ ਗਲਤ ਲੱਗੀ ਆ ਤਾਂ ਉਹਦੀ ਟਿਕਟ ਆ ਜੀ, ਉਹਦੇ ਚ ਕੋਰਟ ਤੇ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਪਾਰਕਿੰਗ ਟਿਕਟ ਹੈਗੀ ਆ, ਕੋਈ ਮੂਵਿੰਗ ਵਾਇਓਲੇਸ਼ਨ ਨਹੀਂ ਹੈਗੀ ਜਿਹਦੇ ਲਈ ਤੁਸੀਂ ਕੋਰਟ ਜਾ ਸਕਦੇ ਜੀ। ਪਾਰਕਿੰਗ ਵਾਇਓਲੇਸ਼ਨ ਹੈਗੀ ਆ ਜੇ ਤੁਹਾਡਾ ਟਰੱਕ ਗਲਤ ਪਾਰਕ ਲੱਗਾ ਹੈਗਾ ਤੇ ਉਹਦੀ ਟਿਕਟ ਜਿਹੜੀ ਉਹ ਡੈਫੀਨਿਟਲੀ ਮਿਲਣੀ ਹੈਗੀ ਆ। ਜੀ। ਸੁਖਚੈਨ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸੁਖਚੈਨ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਇੱਕ ਪਿੱਛੇ ਟੌਪਿਕ ਕਿਸੇ ਨੇ ਡਿਸਕਸ ਕੀਤਾ ID.me ਜੀ। ਅਮਰੀਕਾ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਮਿਸਗਾਈਡਿੰਗ ਤੇ ਕਿ ਹੁੰਦਾ ਉਹ ਤੋਂ ਗੱਲ ਸੁਣ ਲਈ, ਉਹ ਤੋਂ ਗੱਲ ਸੁਣ ਲਈ। ID.me ਗਵਰਨਮੈਂਟ ਦੀ ਵੈਬਸਾਈਟ ਆ ਜਿਹਦੇ ਤੇ ਤੁਹਾਨੂੰ ਆਪਣਾ ਰਜਿਸਟਰ ਕਰਨਾ ਚਾਹੀਦਾ। ਜਿੰਨੇ ਵੀ ਅਮਰੀਕਨ ਹੈਗੇ, ਨਾ ਕਿ ਟਰੱਕ ਡਰਾਈਵਰ, ਜਿੰਨੇ ਵੀ ਅਮਰੀਕਨ ਹੈਗੇ ਆ, ਗਵਰਨਮੈਂਟ ਦੀ ਵੈਬਸਾਈਟ ਆ। ਜੇ ਤੁਸੀਂ ਰਜਿਸਟਰ ਕਰਦੇ ਹੋ ਉਹਦੇ ਤੇ ਤੁਹਾਡੇ ਡਾਕੂਮੈਂਟ ਮੰਗੇ ਜਾਂਦੇ ਆ ਤੇ ਡਾਕੂਮੈਂਟ ਦੇਣੇ ਪੈਣਗੇ ਜਿਹੜੇ ਰੀਅਲ ਅਮਰੀਕਾ ਦੇ ਹੈਗੇ ਆ। ਤੁਹਾਡੇ ਇੱਥੋਂ ਦਾ ਕੋਈ ਡਰਾਈਵਿੰਗ ਲਾਇਸੈਂਸ, ਪਾਸਪੋਰਟ ਵਗੈਰਾ ਜੋ ਵੀ ਆਈਡੈਂਟੀਫਿਕੇਸ਼ਨ ਉਹ ਮੰਗੀ ਜਾਂਦੀ ਆ। ਉਸ ਤੋਂ ਬਾਅਦ ਉਹ ਆਪਣੇ ਆਪ ਵੈਰੀਫਾਈ ਨਹੀਂ ਹੁੰਦੀ। ਉਹਨਾਂ ਦਾ ਏਜੰਟ ਤੁਹਾਡੇ ਨਾਲ ਵੀਡੀਓ ਕਾਲ ਰਾਹੀਂ ਤੁਹਾਡੇ ਨਾਲ ਡਾਕੂਮੈਂਟ ਵੈਰੀਫਾਈ ਕਰੇਗਾ ਕਿ ਸਾਨੂੰ ਡਾਕੂਮੈਂਟ ਆਪਣੇ ਕੈਮਰੇ ਦੇ ਸਾਹਮਣੇ ਕਰਕੇ ਵੈਰੀਫਾਈ ਕਰਨੇ ਪੈਣਗੇ ਵੀ ਆਹੀ ਮੇਰੀ ਸੋਸ਼ਲ ਹੈ, ਆਹੀ ਮੇਰਾ ਪਾਸਪੋਰਟ ਹੈ। ਜਦੋਂ ਵੈਬਸਾਈਟ ਤੇ ਤੁਹਾਡਾ ਯੂਜ਼ਰ ਨੇ ਪਾਸਵਰਡ ਬਣ ਜਾਏਗਾ, ਉਹਦਾ ਫਾਇਦਾ ਕੀ ਹੁੰਦਾ ਜਿਹੜਾ ਅੱਜ ਤੱਕ ਮੈਨੂੰ ਲੱਗਦਾ ਅਮਰੀਕਾ 'ਚ ਕਿਸੇ ਨੂੰ ਪਤਾ ਹੀ ਨਹੀਂ, ਕਿਉਂਕਿ ਗਵਰਨਮੈਂਟ ਨੇ ਵੈਬਸਾਈਟ 5 ਕੇ 6 ਸਾਲ ਪਹਿਲਾਂ ਸ਼ੁਰੂ ਕੀਤੀ ਸੀਗੀ। ਪਹਿਲਾਂ ਤਾਂ ਨਾਰਮਲੀ ਇੱਕ ਈਮੇਲ ਦੇ ਨਾਲ ਇੱਥੇ ਯੂਜ਼ਰ ਨੇ ਪਾਸਵਰਡ ਬਣ ਜਾਂਦਾ ਸੀ, ਪਰੰਤੂ ਹੁਣ ਪ੍ਰੋਪਰ ਡਾਕੂਮੈਂਟ ਲੈਂਦੇ ਆ, ਫਿਰ ਉਹਦੇ ਤੇ ਯੂਜ਼ਰ ਨੇ ਪਾਸਵਰਡ ਬਣਦਾ। ਉਹਦਾ ਫਾਇਦਾ ਕੀ ਹੈ? ਤੁਸੀਂ ਘਰੇ ਬੈਠੇ ਹੀ ਤੁਸੀਂ ਆਪਣੀਆਂ ਜਿਹੜੀਆਂ ਇਨਕਮ ਟੈਕਸ ਦੀਆਂ ਟ੍ਰਾਂਸਕ੍ਰਿਪਟ ਘਰੇ ਡਾਊਨਲੋਡ ਕਰ ਸਕਦੇ ਹੋ। ਆਪਣੇ ਹੋਰ ਜਿਹੜਾ ਵੀ ਬਹੁਤ ਸਾਰਾ ਡਾਟਾ ਹਜੇ ਮੈਂ ਬਣਾਈ ਹੋਈ ਸੀ 5 ਸਾਲ ਪਹਿਲਾਂ, ਪ੍ਰੈਜੈਂਟ ਮੇਰੇ ਉਹਨਾਂ ਨੇ ਡਾਕੂਮੈਂਟ ਮੰਗਿਆ, ਮੈਂ ਵੀ ਅਪਡੇਟ ਕਰ ਰਿਹਾ। ਮੇਰਾ ਪਾਸਪੋਰਟ ਪੈਂਡਿੰਗ ਰਹਿ ਗਿਆ, ਪਰੰਤੂ ਇਹ ਕੋਈ ਫੇਕ ਨਹੀਂ ਹੈਗਾ। ਜੇ ਕਿਸੇ ਉਸ ਬੰਦੇ ਦੀ ਗੱਲ, ਜਿਹੜਾ ਬੰਦਾ ਪਿੱਛੇ ਫੋਨ ਕਰਕੇ ਗਿਆ, ਉਹਨਾਂ ਨੇ ਮੈਨੂੰ ਕਿਹਾ ID.me ਤੇ ਡਾਟ ਤੇ ਤੁਸੀਂ ਡਾਕੂਮੈਂਟ ਅਪਲੋਡ ਕਰ ਦਿਓ। ਤੇ ਉਹ ਬਾਈ ਜਿਹੜਾ ਕਹਿੰਦਾ ਸੀਗਾ, ਹੁਣ ਮੰਨ ਕੇ ਚੱਲੋ ਇੱਕ ਟਰੱਕ ਡਰਾਈਵਰ ਕਿਤੇ ਜੌਬ ਅਪਲਾਈ ਕਰਨ ਜਾਂਦਾ ਅਮਰੀਕਾ ਦੇ ਵਿੱਚ, ਸੋਸ਼ਲ ਸਿਕਿਉਰਿਟੀ ਤਾਂ ਮੰਗੀ ਜਾਏਗੀ। ਤੇ ਪਹਿਲੀ ਗੱਲ ਤਾਂ ਆਨਲਾਈਨ ਜਾਣ ਦੀ ਕੀ ਲੋੜ ਆ? ਤੁਸੀਂ ਆਪਦੇ ਆਫਿਸ ਜਾਓ, ਕਿਤੇ ਕੰਟੈਕਟ ਕਰੋ ਕਿਤੇ ਆਫਿਸ 'ਚ। ਜੇ ਆਨਲਾਈਨ ਕਰਦੇ ਹੋ ਤਾਂ ਨੈਚੁਰਲੀ ਅਗਲਾ ਤੁਹਾਨੂੰ ਕਹੇਗਾ WhatsApp ਰਾਹੀਂ ਭੇਜ ਲਓ। ਇਹ ਆਪਣੀ ਗਲਤੀ ਆ। ਸੋਸ਼ਲ ਸਿਕਿਉਰਿਟੀ ਇੱਥੇ ਅਮਰੀਕਾ 'ਚ ਤਾਂ ਸਭ ਤੋਂ ਪਹਿਲੀ ਪ੍ਰੈਫਰੈਂਸ ਆ ਕਿ ਜਦੋਂ ਜੌਬ ਲੈਣੀ ਹੈ ਸੋਸ਼ਲ ਸਿਕਿਉਰਿਟੀ ਮੰਗੀ ਜਾਂਦੀ ਹੈ। ਪਰੰਤੂ ID.me ਆ, ਉਹ ਵੈਬਸਾਈਟ ਗਵਰਨਮੈਂਟ ਦੇ ਅੰਡਰ ਕੰਟਰੋਲ ਕੀਤੀ ਜਾਂਦੀ ਹੈ। ਕੱਲੀ IRS ਨਹੀਂ, ਉਹ ਸਾਰੀ ਗਵਰਨਮੈਂਟ ਕੰਟਰੋਲ ਕਰਦੀ ਹੈ, ਉਹ ਸਾਰੇ ਡਿਪਾਰਟਮੈਂਟ ਆ ਉਹਦੇ ਵਿੱਚ। ਇਹ ਸਿਰਫ ਜਾਣਕਾਰੀ ਵਾਸਤੇ ਹੈ। ਜੀ ਥੈਂਕ ਯੂ ਜੀ। ਇੱਕ ਮਿੰਟ ਇੱਥੇ ਕਹਿੰਦੇ ਆ ਜਿਹੜੀ ID.me ਆ, ਇਹ ਗਵਰਨਮੈਂਟ ਦੀ ਸਾਈਟ ਨਹੀਂ ਹੈਗੀ। ਮੈਂ ਸਾਈਟ ਚੈੱਕ ਕੀਤੀ ਹੈਗੀ ਆ ਹੁਣੇ, ਇਹ ਗਵਰਨਮੈਂਟ ਦੀ ਸਾਈਟ ਨਹੀਂ ਹੈਗੀ। ਪਲੀਜ਼ ਇਦਾਂ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਇਸ ਤਰ੍ਹਾਂ ਨਾ ਦਿਆ ਕਰੋ। ਇਹ ਗਵਰਨਮੈਂਟ ਦੀ ਸਾਈਟ ਨਹੀਂ ਹੈਗੀ, ਪ੍ਰਾਈਵੇਟ ਸਾਈਟ ਹੈਗੀ ਆ। ਬੈਟਰ ਬਿਜ਼ਨਸ ਬਿਊਰੋ ਵੱਲੋਂ ਕੀਤੀ ਗਈ ਆ। ਡਿਫਰੈਂਟ ਜਿਹੜੀਆਂ ਡਿਪਾਰਟਮੈਂਟਸ ਹੈਗੇ ਆ ਉਹ ਇਹਦੇ ਥਰੂ ਕੰਮ ਕਰਦੇ ਹੈਗੇ, ਪਰ ਇਹ ਸਾਈਟ ਗਵਰਨਮੈਂਟ ਦੀ ਸਾਈਟ ਨਹੀਂ ਹੈਗੀ। ਸੋ ਪਲੀਜ਼ ਜਿਹੜਾ ਆ ਇਹ ਚੀਜ਼ ਨੂੰ ਥੋੜਾ ਜਿਹਾ ਧਿਆਨ ਰੱਖੋ। ਜਦੋਂ ਵੀ ਆਪਾਂ ਇਦਾਂ ਦੀ ਕੋਈ ਸੁਜੈਸ਼ਨ ਦਿੰਦੇ ਆ ਤਾਂ ਉਹ ਪਹਿਲਾਂ ਦੇਖੋ, ਮੈਂ ਇਸ ਵੇਲੇ ਉਹਦੀ ਦੇਖ ਰਿਹਾ ਹੈਗਾ ਸਾਈਟ ਨੂੰ। ਸੋ ਇਹ ਗਵਰਨਮੈਂਟ ਦੀ ਸਾਈਟ ਨਹੀਂ ਹੈਗੀ। ਗਵਰਨਮੈਂਟ ਦੀ ਸਾਈਟ ਜਿਹੜੀ ਆ .gov ਦੇ ਨਾਲ ਹੁੰਦੀ ਆ, GOV, ਨਾ ਕਿ .me ਦੇ ਨਾਲ। ਗਵਰਨਮੈਂਟ ਸਾਈਟ .gov GOV ਦੇ ਨਾਲ ਹੁੰਦੀ ਆ, .me ਦੇ ਨਾਲ ਨਹੀਂ। ਹਾਂ, ਇਹਨੂੰ IRS ਵਾਲੇ, ਸੋਸ਼ਲ ਸਿਕਿਉਰਿਟੀ, ਹੋਰ ਸਾਰੇ ਜਿਹੜੇ ਆ ਉਹ ਡਿਪਾਰਟਮੈਂਟ ਸ਼ਾਇਦ ਇਹਦੇ ਐਕਸੈਸ ਕਰਦੇ ਹੈਗੇ ਇਹਦੇ ਥਰੂ, ਪਰ ਇਹ ਗਵਰਨਮੈਂਟ ਦੀ ਸਾਈਟ ਨਹੀਂ ਹੈ ਜੀ। ਪਰ ਇੰਨਾ ਵੀ ਆ ਰਮਨ ਜੀ, ਇਹ ਫਰਾਡ ਨਹੀਂ ਹੈਗੀ ID.me ਵਾਲੀ, ਕਿਉਂਕਿ ਇਹਨਾਂ ਦੇ ਟੈਕਨੋਲੋਜੀ ਪਾਰਟਨਰ ਆ ਇਹ।
ਆਪਾਂ ਕਹਿ ਸਕਦੇ ਹਾਂਜੀ, ਵੱਖ-ਵੱਖ ਪਰ ਉਹ ਗਵਰਨਮੈਂਟ ਮੈਂ ਏਜੰਸੀਜ਼ ਨਾਲ। ਮਤਲਬ ਮੈਂ ਸੋ ਇਹ ਉੱਥੇ ਕਰ ਰਿਹਾ ਨਾ ਕਿ ਜਿਹੜੀ ਭਾਜੀ ਨੇ ਗੱਲ ਕੀਤੀ ਕਿ ਗਵਰਨਮੈਂਟ ਦੀ ਸਾਈਟ ਹੈ, ਗਵਰਨਮੈਂਟ ਵੱਲੋਂ ਰਨ, ਇਹ ਗਵਰਨਮੈਂਟ ਵੱਲੋਂ ਰਨ ਨਹੀਂ ਹੈਗੀ, ਪ੍ਰਾਈਵੇਟ ਸਾਈਟ ਆ ਇਹ ਜਿਹੜੀ ਆ ਸਾਈਟ, ਇਹ ਗਵਰਨਮੈਂਟ ਸਾਈਟ ਨਹੀਂ ਹੈਗੀ। ਪਲੀਜ਼ ਇਸ ਚੀਜ਼ ਨੂੰ ਸਿਰਫ ਮੈਂ ਕਹਿ ਰਿਹਾ, ਬਾਕੀ ਇਹਦੀ ਇਨਫੋਰਮੇਸ਼ਨ ਕੀ ਆ, ਕਿਸ ਤਰ੍ਹਾਂ ਆ, ਸਾਰਾ ਕੁਝ ਆ, ਉਹ ਮੈਂ ਨਹੀਂ ਉਹਦੇ 'ਚ ਜਾਂਦਾ, ਪਰ ਇਹ ਗਵਰਨਮੈਂਟ ਦੀ ਸਾਈਟ ਨਹੀਂ ਹੈਗੀ। ਜੀ। ਸੋ ਪ੍ਰੋਗਰਾਮ ਦਾ ਸਮਾਂ ਜੀ ਆਪਣਾ ਸਮਾਪਤੀ ਵਾਲਾ ਹੈ। ਜੀ। ਹਰਜੋਤ ਸਿੰਘ ਜੀ। ਸੋ ਬਿਲਕੁਲ ਆਪਾਂ ਹੋਪਫੁਲੀ ਸਰੋਤਿਆਂ ਨੂੰ ਸਾਡੇ ਜੋ ਗੱਲਾਂ ਬਾਤਾਂ ਜਾਂ ਸਾਡੇ ਜਿੰਨੇ ਵੀ ਸਰੋਤੇ ਆਏ ਹੈਗੇ ਆ ਉਹਨਾਂ ਦੇ ਵਿਚਾਰ ਉਹ ਚੰਗੇ ਲੱਗੇ ਹੋਣਗੇ। ਹਰ ਇੱਕ ਨੂੰ ਕੋਈ ਨਾ ਕੋਈ ਨਵੀਂ ਚੀਜ਼ ਸਿੱਖਣ ਨੂੰ ਮੌਕਾ ਮਿਲਦਾ ਹੈਗਾ ਆ। ਬਾਕੀ ਜੋ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਸਿਲਮਾ ਵਿਖੇ ਮੀਟਿੰਗ ਹੋ ਰਹੀ ਹੈ ਐਤਵਾਰ ਨੂੰ 4 ਵਜੇ, ਉੱਥੇ ਜ਼ਰੂਰ ਪਹੁੰਚੋ। ਉਹ ਮਨਜੀਤ ਸਿੰਘ ਪੱਤੜ ਹੁਣੀ ਦੇ ਗਏ ਸੀ ਇਨਫੋਰਮੇਸ਼ਨ, ਤੇ ਜੋ ਟਰੱਕਰਸ ਆ ਡਿਸਕਸ ਕਰ ਸਕਦੇ ਆ। ਬਾਕੀ ਆਪਾਂ ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਰਮਨ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੋ ਸਰੋਤਿਓ ਆਪਾਂ ਅਗਲੇ ਕੁਝ ਪ੍ਰੋਗਰਾਮ ਪ੍ਰਵੀਨ ਜੀ ਦੱਸ ਦਿਓ, ਫਿਰ ਆਪਾਂ ਸਰੋਤਿਆਂ ਤੋਂ ਇਜਾਜ਼ਤ ਲਈਏ। ਹਾਂਜੀ ਬਿਲਕੁਲ, ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਜਿਹੜਾ ਆਤਮਿਕ ਆਨੰਦ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਮਨਪਸੰਦ ਦਾ ਸ਼ਬਦ ਹੈ ਜਿਹੜਾ ਸਰਵਣ ਕਰੋਗੇ। ਸਟੂਡੀਓ ਦਾ ਨੰਬਰ ਹੈ 408 272 5200। ਉਸ ਤੋਂ ਉਪਰੰਤ ਨਜ਼ਰੀਆ ਪ੍ਰੋਗਰਾਮ ਜਿਹਦੇ ਵਿੱਚ ਚਲੰਤ ਭਖ ਦੇ ਮਸਲਿਆਂ ਤੇ ਟਕੋਰਾਂ ਕੀਤੀਆਂ ਜਾਂਦੀਆਂ ਨੇ, ਤੰਜ਼ ਕੀਤੇ ਜਾਂਦੇ ਨੇ ਤੇ ਨਾਲ ਨਵੇਂ ਗੀਤ। ਨਜ਼ਰੀਆ ਤੋਂ ਬਾਅਦ 1 ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਤੇ ਕੁਝ ਗੀਤ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਟੂਡੀਓ ਦਾ ਨੰਬਰ ਡਾਇਲ ਕਰਕੇ ਕੋਈ ਵੀ ਆਪਣੀ ਮਨਪਸੰਦ ਦਾ ਗੀਤ ਸੁਣ ਸਕੋਗੇ। ਤੇ ਅੱਜ ਜਿਹੜਾ ਸਾਂਝੀ ਸੱਤ ਪ੍ਰੋਗਰਾਮ ਹੈ 3 ਤੋਂ 4 ਹੁੰਦਾ ਹਮੇਸ਼ਾ, ਉਹਦੇ ਵਿੱਚ ਤੁਸੀਂ ਆਪਣੀ ਜਿਹੜਾ ਭਖ ਦੇ ਮਸਲਿਆਂ ਉੱਤੇ ਜਦੋਂ ਆਪਾਂ ਚਰਚਾ ਕਰਦੇ ਹਾਂ ਤੇ ਤੁਸੀਂ ਉਹਦੇ ਵਿੱਚ ਹਿੱਸੇਦਾਰੀ ਕਰਦੇ ਹੋ। 4 ਤੋਂ ਲੈ ਕੇ ਜਿਹੜਾ ਉਹ ਬਲਵਿੰਦਰ ਕੌਰ ਜੀ ਅੱਜ ਇਤਿਹਾਸ ਦੇ ਝਰੋਖੇ 'ਚ ਪ੍ਰੋਗਰਾਮ ਲੈ ਕੇ ਆਉਣਗੇ। 4 ਤੋਂ ਲੈ ਕੇ 5:30 ਵਜੇ ਤੱਕ 5:40 ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ, ਜਿੱਥੇ ਕੈਲੀਫੋਰਨੀਆ ਦੇ ਵਿੱਚ ਲੇਟੈਸਟ ਨਿਊਜ਼ ਉੱਤੇ ਗੱਲਬਾਤ ਕੀਤੀ ਜਾਂਦੀ ਹੈ, ਆਰਥਿਕਤਾ ਬਾਰੇ, ਸਮਾਜ ਬਾਰੇ, ਤੇ ਉਹਦੇ ਨਾਲ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਹੋਰ ਮੁੱਦੇ ਨੇ ਅਮਰੀਕਾ ਦੇ, ਉਹਨਾਂ ਦੇ ਉੱਤੇ ਵੀ ਗੱਲਬਾਤ ਜਿਹੜੀ ਆ ਉਹ ਕੀਤੀ ਜਾਵੇ। ਤੇ ਲਾਸਟ ਦੇ ਵਿੱਚ ਆਪਾਂ ਸਟਾਕ ਤੇ ਮਾਰਕੀਟ ਤੇ ਵੀ ਗੱਲਬਾਤ ਕਰਦੇ ਹਾਂ। ਤੇ ਇਸ ਤੋਂ ਉਪਰੰਤ ਤੁਸੀਂ ਗੁਰਬਾਣੀ ਸਰਵਣ ਕਰੋਗੇ 6 ਤੋਂ ਲੈ ਕੇ 8:30 ਵਜੇ ਤੱਕ, ਤੇ 8 ਵਜੇ ਤੋਂ ਬਾਅਦ ਪ੍ਰੋਗਰਾਮ 8:30 ਵਜੇ ਜਿਹੜਾ ਉਹ ਲੈ ਕੇ ਆਉਣਗੇ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਰ ਜੀ ਨਾਲ। ਤੇ ਉਸ ਤੋਂ ਬਾਅਦ ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦੀ ਲਗਾਤਾਰ ਜਾਰੀ ਹੈ। ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਮੇਰੇ ਵੱਲੋਂ, ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।